असलामुअलैकुम। गुड मॉर्निंग सोहणियो, गुड मॉर्निंग। लो भी देख लो किन्नी सोहनी ਅਸੀਂ ਤੁਹਾਨੂੰ ਮਾਰਨਿੰਗ पे ਕਰਨੇ ਆ। ਚਮਕਦਾ ਹੋਇਆ ਸੂਰਜ ਤੇ ਸੋਹਣਾ ਨਿਖਰਿਆ ਨਿਖਰਿਆ ਮੰਜ਼ਰ। ਤੇ ਤੁਸੀਂ ਦੇਖੋ ਕੱਲ ਔਰ ਅੱਜ ਵਿੱਚ ਕਿੰਨਾ ਫਰਕ ਹੈ। ਕੱਲ ਜਿਹੜਾ ਸੀ ਇਸ ਕਦਰ ਬਾਰਿਸ਼ ਸੀ ਕਿ ਦੂਰ ਦਾ ਪੂਰਾ ਮੰਜ਼ਰ ਕੁਝ ਨਜ਼ਰ ਹੀ ਨਹੀਂ ਆ ਰਿਹਾ ਸੀ। ਤੇ ਅੱਜ ਅਲਹਮਦੁਲਿਲਾ ਅੱਜ ਇੰਨਾ ਅੱਛਾ ਕਿ ਕਹਿੰਦੇ ਨੇ ਦਿਨ ਚੜ੍ਹਿਆ ਵੇ ਕਿ ਬਹੁਤ ਚੰਗਾ ਪਿਆ ਲੱਗਦਾ ਵੇ। ਗ੍ਰਾਸ ਕਟਿੰਗ ਅਸੀਂ ਕਰ ਲਈ ਸੀ, ਸਾਡਾ ਬੜਾ ਚੰਗਾ ਚੰਗਾ ਜੀ ਇਸ ਪਾਸਿਓਂ ਵੀ ਜਿਹੜਾ सारा गार्डन मेहनत नज़र आ रही है साड़ी। मज़दूर के माथे पर मेहनत का पसीना है। चलो भी मज़दूर दे मत्थे ते हमेशा मेहनत का पसीना हुंदा वे। ते ए देख लो जी साडा जड़ा ना ग्रास जड़ा पई है हुण इहनूं लैके जाएगी। और जदों तक गाड़ी जानी 15 दिन बाद एक लैके जाणगे ए साडी बिन, तो उदों तक एक दफ़ा फिर कटिंग हो जाएगी। तो चलो भी ये देख लो सोहना सोहना दिन। तो हुण असीं अंदर चलने आ ते तुहानूं दिखाने आ कि असीं अज की पका रहे हैं। ਕੱਪੜੇ ਅਸੀਂ ਧੋ ਕੇ ਫੋਲ ਦਿੱਤੇ ਨੇ। ਧੁੱਪ ਦਾ ਫਾਇਦਾ ਸਭ ਤੋਂ ਪਹਿਲੇ ਜਿਹੜਾ ਨਾ ਸਾਨੂੰ ਇਹੀ ਨਜ਼ਰ ਆਉਂਦਾ ਕਿ ਕੱਪੜੇ ਧੋ ਦਈਏ। ਉਹ ਮੈਂ ਇੱਕ ਦਿਨ ਪਹਿਲੇ ਵੀ ਕਿਹਾ ਸੀ ਨਾ ਕਿ ਬੜਾ ਡਾਰਲਿੰਗ 'ਚ ਵੀ ਫਰਕ ਹੁੰਦਾ ਵੇ। ਇੱਕ ਡਾਰਲਿੰਗ ਹੁੰਦੀ ਹੈ ਕਿ ਮੌਸਮ ਚੰਗਾ ਹੁੰਦਾ ਵੇ, ਤੇ ਇੱਥੇ ਦੇ ਲੋਕ ਕਹਿੰਦੇ ਨੇ ਡਾਰਲਿੰਗ पार्टी करेंगे, डार्लिंग हम बाहर आउटिंग पर जाएंगे। खास तौर से बारबीक्यू पार्टियां ਹੁੰਦੀਆਂ ਨੇ ਤੇ ਸਭ ਕੁਝ ਹੁੰਦਾ ਵੇ। ਤੇ ਸਾਡੀ ਜਿਹੜੀ ਹੈ ਉਹ ਡਾਰਲਿੰਗ ਵਿਚਾਰੀ ਫਟਾਫਟ ਧੁਆਈਆਂ ਕੱਢਣ ਲੱਗ ਪੈਂਦੀ ਏ। तो ਕਹਿੰਦੇ ਨੇ ਡਾਰਲਿੰਗ ਧੂਪ ਅੱਛੀ ਨਿਕਲੀ ਹੈ, ਕੱਪੜੇ ਧੋ ਲੋ ਡਾਰਲਿੰਗ। ਤੇ ਡਾਰਲਿੰਗ ਵਿਚਾਰੀ ਲੱਗ ਪੈਂਦੀ ਹੈ ਧੁਆਈਆਂ ਕੱਢਣ। ਚਲੋ ਵੀ ਅਸੀਂ ਵੀ ਸਭ ਤੋਂ ਪਹਿਲੇ ਜਿਹੜਾ ਨਾ ਇਸ ਡਾਰਲਿੰਗ ਨੇ ਅੱਜ ਕੱਪੜੇ ਧੋ ਕੇ ਪਾਏ ਨੇ। ਸਬਜ਼ੀ ਦੀ ਅਸੀਂ ਕਟਿੰਗ ਕਰ ਲਈਏ। ਅੱਜ ਅਸੀਂ ਪਕਾ ਰਹੇ ਹਾਂ ਪਿਆਜ਼ ਵਾਲੀ ਭਿੰਡੀ। ਤੇ ਉਹਦੇ ਲਈ ਜ਼ਾਹਿਰ ਹੈ ਭਿੰਡੀ ਹੋਣਾ ਤੇ ਸਭ ਤੋਂ ਅਵਲੀਨ ਸ਼ਰਤ ਹੈ ਕਿ ਭਿੰਡੀ ਤੁਹਾਡੇ ਕੋਲ ਹੋਵੇ। ਉਸ ਤੋਂ ਬਾਅਦ ਫਿਰ ਅਸੀਂ ਪਿਆਜ਼ ਕੱਟ ਲਏ ਨੇ, ਤੇ ਅਸੀਂ ਨਾਲ ਹਰੀ ਮਿਰਚ ਕੱਟ ਲਈਏ, ਤੇ ਨਾਲ ਕੱਟ ਲੈਣੇ ਸੋਹਣੇ ਸੋਹਣੇ ਟਮਾਟਰ, ਲਾਲ ਟਮਾਟਰ। ਅਸੀਂ ਚਾਰਿਆਂ ਦੇ ਚੂਰੀਆਂ ਚਲਾ ਕੇ ਤੇ ਇਹਨਾਂ ਨੂੰ ਰੱਖ ਦਿੱਤਾ ਵੇ। ਤੇ ਇਹ ਲੋ ਜੀ, ਇਹ ਅਸੀਂ ਸਲਾਦ ਕੱਟਿਆ ਵੇ। ਇਹ ਤੇ ਜਾਏਗਾ ਫਰਿੱਜ ਵਿੱਚ, ਜੇ ਅਸੀਂ ਖਾਣਾ ਹੋਏਗਾ ਤੇ ਉਦੋਂ ਅਸੀਂ ਇਹਨੂੰ ਕੱਢਾਂਗੇ। ਤੇ ਅਸੀਂ ਹੁਣ ਪਕਾਉਣ ਲੱਗੇ ਹਾਂ ਜੀ ਭਿੰਡੀ। ਕਿ ਬੇਗਮ ਹਾਜ਼ਰ ਹੋ। ਭਿੰਡੀ ਪਕਾਉਣਾ ਅਸੀਂ ਸਟਾਰਟ ਕਰ ਰਹੇ ਹਾਂ। ਅੱਗ ਅਸੀਂ ਜਲਾ ਲਈਏ। ਛੋਟੇ ਬਰਤਨ 'ਚ ਮੈਂ ਬਣਾਉਣੀ ਆ ਕਿਉਂਕਿ 2 ਅਫਰਾਦ ਨੇ ਨਾ, ਤੇ ਸਾਡੇ ਘਰ ਜ਼ਿਆਦਾ ਖਾਣਾ ਤਾਂ ਬਣਦਾ ਨਹੀਂ ਹੈ। ਤੇ ਫਿਰ ਬਹੁਤ ਵੱਡੇ ਭਾਂਡੇ ਜਿਹੜੇ ਨੇ ਨਾ ਉਹਦੇ ਵਿੱਚ ਤੇ ਫਿਰ ਉਹ ਐਸਾ ਨਜ਼ਰ ਹੀ ਨਹੀਂ ਆਉਂਦੀ ਕਿ ਕੋਈ ਸ਼ਾਇਦ ਥੋੜ੍ਹੀ ਜਿਹੀ ਸ਼ੈ ਪਕਾਓ, ਉਹਦੇ ਵਿੱਚ ਪਤਾ ਹੀ ਨਹੀਂ ਚੱਲਦਾ ਕੁਝ। ਤੇ ਲੋ ਜੀ ਅਸੀਂ ਇਹ 'ਚ ਪਾ ਲਾਂਗੇ ਆਇਲ। ਭਿੰਡੀ 'ਚ ਥੋੜ੍ਹਾ ਜਿਹਾ ਆਇਲ ਜ਼ਿਆਦਾ ਜਾਂਦਾ, ਪਰ ਬਹੁਤਾ ਵੀ ਤੁਸੀਂ ਹੱਥ ਐਸਾ ਖੁੱਲ੍ਹਾ ਨਹੀਂ ਕਰ ਦੇਣਾ, ਲੇਕਿਨ ਮਾਮੂਲ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ, ਕਿ ਭਿੰਡੀ ਦੀ ਲੇਸ ख़त्म ਕਰਨ ਵਾਸਤੇ। ਬਹੁਤ ਜ਼ਿਆਦਾ ਨਹੀਂ। ਕੁਛ ਲੋਕ ਤਾਂ ਭਿੰਡੀ ਫਰਾਈ ਕਰਕੇ ਪਾਉਂਦੇ ਨੇ। ਪਹਿਲੇ ਜ਼ਮਾਨੇ 'ਚ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਭਿੰਡੀ ਅਲੱਗ ਤੋਂ ਫਰਾਈ ਕਰਕੇ ਪਿਆਜ਼ ਵਿੱਚ ਪਾਈ ਜਾਂਦੀ ਸੀ। ਪਰ ਹੁਣ ਜਿਹੜਾ ਸਾਰਾ ਜਿਹੜਾ ਮੁਸੀਬਤਾਂ ਆ ਗਈਆਂ ਨੇ, ਜਿਹੜੇ ਬਿਮਾਰੀਆਂ, ਤੇ ਇਸ ਤੋਂ ਕਰਕੇ ਹੁਣ ਬਗੈਰ ਫਰਾਈ ਕੀਤੇ ਹੀ ਪਾ ਲੈਂਦੇ ਹਾਂ। ਤੇ ਲੋ ਜੀ ਇਹ ਜਾਣਗੇ ਇਹਦੇ ਵਿੱਚ ਪਿਆਜ਼ ਨੂੰ ਥੋੜ੍ਹਾ ਜਿਹਾ ਬਹੁਤ ਬਾਰੀਕ ਨਹੀਂ ਕੱਟਿਆ, ਤੇ ਪਿਆਜ਼ ਵਾਲੀ ਭਿੰਡੀ ਵਿੱਚ ਥੋੜ੍ਹਾ ਜਿਹਾ ਪਿਆਜ਼ ਇਸ ਤਰ੍ਹਾਂ ਨਜ਼ਰ ਆਵੇ ਨਾ ਮੋਟਾ ਮੋਟਾ ਜਿਹਾ, ਫਿਰ ਅੱਛਾ ਲੱਗਦਾ ਵੇ, ਖਾਣ 'ਚ ਮਜ਼ੇਦਾਰ ਲੱਗਦਾ ਵੇ। ਇਸ ਤੋਂ ਅਸੀਂ ਇਹਨੂੰ ਬਹੁਤ ਜ਼ਿਆਦਾ ਬਾਰੀਕ ਵੀ ਨਹੀਂ, ਬਹੁਤ ਮੋਟਾ ਵੀ ਨਹੀਂ, ਲੇਕਿਨ ਬਸ ਇਸ ਤਰ੍ਹਾਂ ਅਸੀਂ ਕਰ ਲਾਂਗੇ। ਔਰ ਥੋੜ੍ਹਾ ਜਿਹਾ ਪਿਆਜ਼ ਨੂੰ ਅਸੀਂ ਪਹਿਲੇ ਇਹਦੇ ਵਿੱਚ ਭੁੰਨ ਲਵਾਂਗੇ। ਪਿਆਜ਼ ਸਾਡਾ ਥੋੜ੍ਹਾ ਜਿਹਾ ਨਰਮ ਹੋ ਗਿਆ ਵੇ। ਉਹਦੇ ਵਿੱਚ ਅਸੀਂ ਸ਼ਾਮਿਲ ਕਰ ਦੇਵਾਂਗੇ ਕੱਟੇ ਹੋਏ ਟਮਾਟਰ, ਹਰੀ ਮਿਰਚ, ਮਿਲਾਵਾਂਗੇ। ਔਰ ਨਾਲ ਹੀ ਸ਼ਾਮਿਲ ਕਰ ਦੇਵਾਂਗੇ ਅਸੀਂ ਨਮਕ, ਮਿਰਚ, ਹਲਦੀ ਔਰ 2-3 ਇਲਾਇਚੀ, ਛੋਟੀ ਇਲਾਇਚੀ ਮੈਂ ਪਾ ਰਹੀ ਹਾਂ। ਇਹਦੀ ਖੁਸ਼ਬੂ ਬੜੀ ਅੱਛੀ ਲੱਗਦੀ ਹੈ। ਅਸੀਂ ਇਹਦੇ ਵਿੱਚ ਸ਼ਾਮਿਲ ਕਰਕੇ ਥੋੜ੍ਹਾ ਜਿਹਾ ਮਸਾਲੇ ਨੂੰ ਅਸੀਂ ਭੁੰਨ ਲੈਂਦੇ ਹਾਂ। ਟਮਾਟਰ ਜਦ ਤੱਕ ਥੋੜ੍ਹੇ ਜਿਹੇ ਨਰਮ ਪੈਣ, ਇਹਦੇ ਫਿਰ ਅਸੀਂ ਇਹਨੂੰ ਹਲਕਾ ਜਿਹਾ ਅੱਗ ਹਲਕੀ ਕਰਕੇ ਨਾ ਢੱਕ ਦਿੰਦੇ ਹਾਂ। ਅੱਜ ਮੈਂ ਗੁੜ ਵਾਲੀ ਚਾਹ ਬਣਾਉਣ ਲੱਗੀ ਹਾਂ ਆਪਣੇ ਵਾਸਤੇ। ਕਿਉਂਕਿ ਸਾਹ ਦਾ ਮਸਲਾ ਹੋ ਜਾਂਦਾ ਵੇ ਨਾ, ਉਦੋਂ ਫਿਰ ਸਾਥੀ ਤੇਰਾ ਮੇਰਾ ਸਾਥੀ ਹੈ ਲਹਿਰਾਤਾ ਸਮੰਦਰ,
ਤੇ ਬਈ ਸਾਡਾ ਫਿਰ ਸਾਥੀ ਬਣ ਜਾਂਦਾ ਗੁੜ, ਤੇ ਅਸੀਂ ਉਹਦੀ ਗੁੜ ਵਾਲੀ ਚਾਹ ਬਣਾ ਕੇ ਨਾ ਤੇ ਪੀਂਦੇ ਆ। ਤੇ ਮੈਂ ਕਿਹਾ ਚਲੋ ਨਾਲ ਨਾਲ ਹਾਂਡੀ ਪਕਾ ਲੈਣੀ ਆ, ਨਾਲ 1 ਕੱਪ ਗੁੜ ਵਾਲਾ ਚਾਹ ਬਣਾ ਕੇ ਨਾ ਪੀਣੀ ਆ, ਕਿਉਂਕਿ ਗੁੜ ਜਿਹੜਾ ਵੇ ਸਾਹ ਦੀ ਤਕਲੀਫ ਵਾਸਤੇ ਬਹੁਤ ਅੱਛਾ ਵੇ। ਤੁਸੀਂ ਵੈਸੇ ਵੀ ਖਾਂਸੀ ਹੋਵੇ, ਤੁਹਾਨੂੰ ਬਹੁਤ ਜ਼ਿਆਦਾ ਬਲਗਮ ਹੋਵੇ, ਔਰ ਇਸ ਤਰ੍ਹਾਂ ਨਾ ਸਾਡੇ ਪੁਰਾਣੇ ਲੋਕ ਇਸੇ ਕਹਿ ਕਿ ਗੁੜ ਦਾ ਇਸਤੇਮਾਲ ਕਰਦੇ ਸਨ। ਤੇ ਮੈਂ ਵੀ ਆਪਣਾ ਜ਼ਰੂਰ ਪਾਕਿਸਤਾਨ ਜਦੋਂ ਜਾਂਦੀ ਹਾਂ ਗੁੜ ਲੈ ਕੇ ਆਉਂਦੀ ਹਾਂ, ਤੇ ਫਿਰ ਬਸ ਗੁੜ ਦਾ ਇਸਤੇਮਾਲ ਜਿਹੜਾ ਵੇ ਨਾ ਕਰਨੀ ਆ। ਕਦੀ ਵੈਸੇ ਹੀ ਖਾ ਲੈਂਦੀ ਹਾਂ ਸਾਦਾ, ਮੈਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਅਸੀਂ ਬਚਪਨ 'ਚ ਗੁੜ ਨੂੰ ਬਹੁਤ ਖਾਦਾ ਵੇ, ਤੇ ਸਾਦਾ ਹੀ ਗੁੜ ਪੇਸੀਆਂ ਹੁੰਦੀਆਂ ਸਨ, ਖਾਣੇ ਹੁੰਦੇ ਸਨ। ਲੇਕਿਨ ਹੁਣ ਐਵੇਂ ਕਿ ਚਾਹ ਵੀ ਬਣਾ ਕੇ ਪੀ ਲੈਂਦੇ ਹਾਂ ਅਸੀਂ। ਨਾਲ ਸਾਡੀ ਬਣਦੀ ਪਈ ਗੁੜ ਵਾਲੀ ਚਾਹ, ਤੇ ਨਾਲ ਨਾਲ ਅਸੀਂ ਬਣਾ ਰਹੇ ਹਾਂ ਭਿੰਡੀ। ਪੱਤੀ ਅਸੀਂ ਪਾ ਦਿੱਤੀ ਹੈ, ਹੁਣ ਥੋੜ੍ਹਾ ਥੋੜ੍ਹਾ ਗੁੜ ਪਾ ਦੇਵਾਂਗੇ ਅਸੀਂ, ਤਾਂ ਕਿ ਨਾਲ ਹੀ ਮਿਕਸ ਹੋ ਜਾਵੇ ਤੇ ਬੜਾ ਜ਼ਬਰਦਸਤ ਲੱਗਦਾ ਵੇ। ਮੈਂ ਪਿਛਲੇ ਸਾਲ ਜਦੋਂ ਪਾਕਿਸਤਾਨ ਗਈ ਨਾ, ਤੇ ਮੈਂ ਕੀ ਕਹਿੰਦੇ ਨੇ ਉੱਥੇ ਅਸੀਂ ਮੁਲਤਾਨ, ਤੇ ਰਾਤ ਨੂੰ 1-1:30 ਵਜੇ ਮੇਰਾ ਖਿਆਲ ਅਸੀਂ ਰਾਤ ਨੂੰ, ਸਰਦੀਆਂ ਵੀ ਕਾਫੀ ਸਨ, ਧੁੰਦ ਉਸ ਰਾਤ ਬਹੁਤ ਪਈ ਹੋਈ ਸੀ। ਇਸ਼ਫਾਕ ਅਗਰ ਦੇਖਣ ਤੇ ਉਹ ਤਸਦੀਕ ਕਰਨਗੇ ਕਿ ਬਈ ਕਿੰਨੀ ਠੰਡ ਸੀ ਔਰ ਕਿੰਨੀ ਉਸ ਦਿਨ ਧੁੰਦ ਸੀ। ਔਰ ਅਸੀਂ ਫਿਰ ਉੱਥੇ ਇੱਕ ਜਗ੍ਹਾ ਗਾੜੀ ਰੋਕ ਕੇ ਤੇ ਗੁੜ ਵਾਲੀ ਚਾਹ ਪੀਤੀ, ਤੇ ਬਈ ਆ ਗਿਆ ਮਜ਼ਾ। ਤੇ ਫਿਰ ਅਸੀਂ ਆਪਣਾ ਸਫ਼ਰ ਜਿਹੜਾ ਨਾ ਸਟਾਰਟ ਕੀਤਾ ਅੱਗੇ ਦਾ, ਤੇ ਬੜਾ ਅੱਛਾ ਲੱਗਿਆ। ਗੁੜ ਵਾਲੀ ਚਾਹ ਕਿਤੇ ਵੀ ਮਿਲੇ ਨਾ, ਮੈਂ ਮਿਸ ਨਹੀਂ ਕਰਨੀ ਉਹਨੂੰ। ਤੇ ਅਸੀਂ ਹੁਣ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਭਿੰਡੀਆਂ। ਭਿੰਡੀ ਅਸੀਂ ਪਾ ਕੇ ਇਹਨੂੰ ਅੱਛਾ ਮਿਕਸ ਕਰ ਦਿੱਤਾ ਵੇ, ਤੇ ਬਸ ਅਸੀਂ ਉਹਨੂੰ ਇਸ ਤਰ੍ਹਾਂ ਥੋੜ੍ਹੀ ਦੇਰ ਛੱਡ ਦੇਵਾਂਗੇ ਔਰ ਹਲਕੀ ਅੱਗ ਕਰ ਦੇਵਾਂਗੇ ਤੇ ਢੱਕਣ ਰੱਖ ਦੇਵਾਂਗੇ, ਕਿਉਂਕਿ ਭਿੰਡੀ ਆਹਿਸਤਾ ਆਹਿਸਤਾ ਦਮ ਵਿੱਚ ਹੀ ਬਣ ਜਾਣੀ ਹੈ। ਇਹ ਕੋਈ ਪਾਏ ਤਾਂ ਹੈ ਨਹੀਂ ਕਿ ਜਿਹੜੇ ਗਲਣੇ ਨਹੀਂ ਨੇ, ਆਹਿਸਤਾ ਆਹਿਸਤਾ ਸਬਜ਼ੀ ਆਪਣੇ ਹੀ ਪਾਣੀ 'ਚ ਗਲ ਜਾਂਦੀ ਹੈ। ਤੇ ਇੱਧਰ ਨਾਲ ਹੀ ਸਾਡੀ ਜਿਹੜੀ ਨਾ ਗੁੜ ਵਾਲੀ ਸੋਹਣੀ ਸੋਹਣੀ ਚਾਹ ਤਿਆਰ ਹੋ ਰਹੀ ਹੈ। ਗੁੜ ਵਾਲੀ ਚਾਹ ਲੋ ਬਈ, ਬਸ 1-2 ਵਾਲਾ ਹੋਰ ਆਵੇ ਨਾ, ਕਿਉਂਕਿ ਅੱਛਾ ਇਹਨੂੰ ਵਾਲਾ ਆ ਜਾਵੇ ਨਾ, ਫਿਰ ਬੜਾ ਅੱਛਾ ਰੰਗ ਵੀ ਨਿਕਲਦਾ ਵੇ, ਤੇ ਜਿਹੜਾ ਪੱਤੀ ਦਾ ਜਿਹੜਾ ਫਲੇਵਰ ਹੁੰਦਾ ਨਾ ਬੜਾ ਚੰਗਾ ਲੱਗਦਾ ਵੇ ਇਹਦੇ ਵਿੱਚ। ਚੰਗੀ ਕੜਕ ਚਾਹ ਜੋ ਮਜ਼ੋ, ਰੂਬੀ ਡਸਟ ਜੋ ਮਜ਼ੋ। ਤੇ ਰੂਬੀ ਡਸਟ ਜੋ ਮਜ਼ੋ ਜਿਹੜੇ ਨਾ ਅਸੀਂ ਫਿਰ ਹੁਣ ਕਰਨਾ ਵੇ। TV 'ਤੇ ਇਸ਼ਤਿਹਾਰ ਆਉਂਦਾ ਹੁੰਦਾ ਸੀ, ਕੜਕ ਚਾਹ ਜੋ ਮਜ਼ੋ, ਰੂਬੀ ਡਸਟ ਜੋ ਮਜ਼ੋ। ਅੱਛਾ ਖਾਸਾ ਕੜਕ ਰੰਗ ਨਿਕਲ ਆਇਆ ਵੇ। ਅਸੀਂ ਹੁਣ ਇਹਨੂੰ ਇੱਕ ਬਸ ਇਸ ਆਖਰੀ ਉਬਾਲਾ ਵੇ, ਸਮਝੋ ਆਖਰੀ ਲਮਹਾਤ ਮੇਂ ਚੱਲ ਰਹੀ ਹੈ ਸਾਡੀ ਚਾਹ। ਤੇ ਅਸੀਂ ਕੀ ਕਹਿੰਦੇ ਨੇ ਹੁਣ ਇਹਨੂੰ ਛਾਨਾਂਗੇ। ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ, ਨਜ਼ਾਰੇ ਹਮ ਕਿਆ ਦੇਖੇ, ਨਜ਼ਾਰੇ ਹਮ ਕਿਆ ਦੇਖੇ। ਤੇ ਬਈ ਇਹਦੇ ਚਿਹਰੇ ਤੋਂ ਤਾਂ ਨਜ਼ਰ ਹੀ ਨਹੀਂ ਪਈ ਹਟਦੀ, ਇੰਨੀ ਜ਼ਬਰਦਸਤ ਚਾਹ ਬਣੀ ਹੈ। ਤੇ ਹੁਣ ਅਸੀਂ ਮਜ਼ੇ ਲੈ ਲੈ ਕੇ, ਸੁੜ ਕੇ ਲੈ ਕੇ ਪੀਣੀ ਹੈ ਚਾਹ ਨੂੰ। ਜਦੋਂ ਬੜੀ ਤਮੀਜ਼ ਦੇ ਨਾਲ ਅਗਰ ਪੀਂਦੇ ਹੋ ਨਾ, ਉਹ ਵੀ ਚੰਗਾ ਵੇ। ਲੇਕਿਨ ਜਦੋਂ ਸਾਡੇ ਪੁਰਾਣੇ ਬਜ਼ੁਰਗ ਬਾਬੇ ਹੁੰਦੇ ਸਨ, ਉਹ ਵਿਚਾਰੇ ਸੁੜ ਕੇ ਲੈ ਕੇ ਪੀਂਦੇ ਹੁੰਦੇ ਸਨ। ਲੰਬਾ ਜਿਹਾ ਇੱਕ ਸਾਊਂਡ ਨਿਕਲਦਾ ਸੀ ਐਸਾ ਕਰਕੇ, ਬਈ ਫਿਰ ਚਾਹ ਦਾ ਲੱਗਦਾ ਸੀ ਸੁੜਕਾ, ਤੇ ਬੜਾ ਚੰਗਾ ਲੱਗਦਾ ਹੁੰਦਾ ਸੀ। ਅਸੀਂ ਬੜੇ ਗੌਰ ਦੇ ਨਾਲ ਦੇਖਣੇ ਹੁੰਦੇ ਸਾਂ ਕਿ ਚਾਹ ਪੀਣ ਦਾ ਕਿਹੜਾ ਤਰੀਕਾ ਵੇ। ਚਾਹ ਬਿਲਕੁਲ ਰੈਡੀ ਹੋ ਚੁੱਕੀ ਹੈ। ਅਸੀਂ ਹੁਣ ਇਹਨੂੰ ਛਾਣ ਲਵਾਂਗੇ। ਸੋਹਣੀ ਸੋਹਣੀ ਹਸੀਨਾ ਹੈ ਆਲਮ ਚਾਹ, ਪਤਾ ਨਹੀਂ ਹੋਏ ਅੱਲਾ ਨਹੀਂ, ਚਲੋ ਠੀਕ ਹੈ। ਮੈਂ ਕਿਹਾ ਬਹੁਤੀ ਥੋੜੀ ਬਣ ਗਈ ਹੈ, ਲੇਕਿਨ ਠੀਕ ਬਣ ਗਈ। ਚਲੋ ਪੌਣਾ ਕੱਪ ਬਣ ਗਿਆ ਵੇ, ਗੁਜ਼ਾਰਾ ਸਾਡਾ ਹੋ ਜਾਏਗਾ। ਤੇ ਅੰਗੂਰ ਮੈਂ ਧੋ ਕੇ ਰੱਖੇ ਹੋਏ ਸਨ ਕਿ ਥੋੜ੍ਹਾ ਜਿਹਾ ਛੰਨੀ ਵਿੱਚ ਕੇ ਥੋੜ੍ਹਾ ਜਿਹਾ ਪਾਣੀ ਨਿਕਲ ਜਾਵੇ ਨਾ, ਤੇ ਫਿਰ ਮੈਂ ਕੀ ਕਹਿੰਦੇ ਇਹਨੂੰ ਫਰਿੱਜ ਵਿੱਚ ਰੱਖਾਂਗੀ। ਤੇ ਚਲੋ ਜੀ, ਅਸੀਂ ਹੁਣ ਚਾਹ ਦਾ ਲੁਤਫ ਉਠਾਉਂਦੇ ਹਾਂ। ਇੱਕ ਦਫਾ ਭਿੰਡੀ ਨੂੰ ਵੀ ਅਸੀਂ ਦੇਖ ਲਈਏ, ਪੱਕ ਰਹੀ ਹੈ ਸੋਹਣੀ ਸੋਹਣੀ ਭਿੰਡੀ ਸਾਡੀ। ਤੇ ਚਲੋ ਜੀ, ਇਹਨੂੰ ਅਸੀਂ ਇਸ ਛੋਟੇ ਚੁੱਲ੍ਹੇ 'ਤੇ ਟਰਾਂਸਫਰ ਕਰ ਦਿੰਦੇ ਹਾਂ, ਤਾਂ ਕਿ ਹਲਕੀ ਹਲਕੀ ਅੱਗ 'ਤੇ ਨਾ ਇਹ ਪੱਕਦੀ ਰਹੇ। ਬਹੁਤ ਸਲੋ ਅਸੀਂ ਕਰ ਦਿੱਤਾ ਵੇ। ਤੇ ਅਸੀਂ ਬਾਕੀ ਆਪਣੇ ਕਾਊਂਟਰ ਵੀ ਸਾਫ਼ ਕਰਨੇ ਆ, ਚੀਜ਼ਾਂ ਵੀਜ਼ਾਂ ਚੁੱਕਨੇ ਆ ਇੱਥੋਂ। ਦੁੱਧ ਮੈਂ ਰੱਖ ਦੇਵਾਂਗੀ ਫਰਿੱਜ ਦੇ ਵਿੱਚ ਵਾਪਸ, ਕਿ ਖਰਾਬ ਹੀ ਨਾ ਹੋ ਜਾਵੇ। ਹਾਂਡੀ ਮੇਰੀ ਤਕਰੀਬਨ ਪੱਕ ਗਈ ਹੈ। ਹਲਕੀ ਅੱਗ 'ਤੇ ਰੱਖ ਦਿੱਤੀ, ਤਾਂ ਬਸ ਭਿੰਡੀ ਨੇ ਉਹਦੇ ਵਿੱਚ ਹੀ ਗਲ ਜਾਣਾ ਵੇ। ਤੇ ਚਲੋ ਜੀ ਠੀਕ ਹੈ, ਅਸੀਂ ਆਪਣੀ ਸੋਹਣੀ ਗੁੜ ਵਾਲੀ ਚਾਹ ਲੈ ਕੇ ਹਾਜ਼ਰ ਹੋ ਗਏ ਹਾਂ। ਤੇ ਥੋੜ੍ਹੀ ਜਿਹੀ ਅਸੀਂ ਕਰਾਂਗੇ ਗੱਪਸ਼ਪ ਜਦੋਂ ਤੱਕ ਸਾਡੀ ਹਾਂਡੀ ਰੈਡੀ ਹੋ ਜਾਏਗੀ, ਤੇ ਫਿਰ ਅਸੀਂ ਉਹ ਕਰਾਂਗੇ। ਤੇ ਪਸੀਨਾ ਹਸਤੇ ਮਾਮੂਲ ਮੈਨੂੰ ਬਹੁਤ ਜ਼ਿਆਦਾ ਆ ਗਿਆ ਵੇ, ਕਿ ਪਤਾ ਨਹੀਂ ਗਰਮੀ ਦੀ ਸ਼ਾਇਦ ਅੱਗ ਦੇ ਅੱਗੇ ਖੜੀ ਸਨ, ਤੇ ਸ਼ਾਇਦ ਉਸ ਵਜ੍ਹਾ ਦੇ ਨਾਲ ਤੇ ਪਸੀਨਾ ਲੱਪੋ ਲੱਪ ਪਸੀਨਾ ਆਉਂਦਾ ਵੇ। तभी तो मैं यही गाना अक्सर गुनगुनानी हाँ। मजदूर के माथे पर मेहनत का पसीना है। मजदूरी है सारा दिन औरतां बेचारियां घर च मजदूरी करदियां ने। औरत अच्छा मजदूर केड़ा वे
ਕਿ ਬਈ ਫ੍ਰੀ ਵਿੱਚ ਇੱਕ ਮਿਲ ਜਾਂਦੀ ਹੈ। ਇਹ ਦੇਖੋ ਬਈ, ਤੇ ਉਹ ਕੀ ਕਹਿੰਦੇ ਨੇ, ਤੁਹਾਨੂੰ ਇੱਕ ਮਜ਼ਦੂਰ ਮਿਲ ਜਾਂਦੀ ਹੈ ਤੇ ਉਹ ਜੀ ਸਾਰਾ ਦਿਨ ਲੱਗੀ ਰਹਿੰਦੀ ਹੈ ਘਰ ਵਿੱਚ, ਔਰ ਉਹਦੀ ਕੋਈ ਛੁੱਟੀ ਵੀ ਨਹੀਂ ਹੁੰਦੀ, ਹਫਤਾਵਾਰ ਛੁੱਟੀ ਨਿਸ਼ਤਾ, ਕਿ ਵੀ ਕੋਈ ਛੁੱਟੀ ਵੁੱਟੀ ਨਹੀਂ ਹੈ ਤੇ ਤੁਸੀਂ ਕਹਿੰਦੇ ਨੇ ਆਰਾਮ ਦੇ ਨਾਲ ਕੰਮ ਕਰਨਾ ਵੇ। ਕਾਇਦ ਆਜ਼ਮ ਸਾਡੇ ਵਾਸਤੇ ਕਹਿ ਕੇ ਗਏ ਨੇ, ਕੰਮ 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 ਔਰ ਬਸ ਕੰਮ। तो चलो जी कोई गल नहीं, यह तो फिर चलता रहता जिंदगी का, हसी मजाक असी कर रहे हैं। इस तरह गल में थोड़ा जहा हल्के फुल्के अंदाज से करना चाहिए कि वो ठेस ना लग जाए, किसी के इन आबगीनों को ठेस ना लग जाए। वो इस तरह के मशहूर मशहूर जुमले होंगे ना, तो दिल के आबगीने जो होंगे, आबगीने पता नहीं की होंगे भाई, किसी को अगर पता होए ना आप गीने तो मैं दसियो जरूर, मैं कई दफ़ा पढ़िया हो आप गीने, कॉमेंट में जरूर दसियो अगर किसी को पता हो। उस बार शायद पता हो, या शमा नूं पता हो। शमा नूं शेरो शायरी ना बड़ा शौक है, तो बड़े अच्छे अच्छे शायरां नूं पढ़िया हो। शमा ने तो इन्ने शायरां नूं पढ़िया कि मैं तो खुद हैरान होनी हाँ कि बई मैं तो एक शेर पढ़नी हाँ कि अच्छा लगता मैनू, पर वो याद ही नहीं होंदा कि वो कहता भी अनवर मकसूद की नज़म मैनू इन्नी चंगी लगती है। बनियान मेरी वधिया, बनियान मेरी टॉप दी, ते ਵੱਡਿਆਂ ਨੂੰ ਪੂਰੀ ਆਵੇ ਨਿੱਕਿਆਂ ਦੇ ਨਾਪ ਦੀ। ਤੇ ਉਹ ਕਹਿੰਦੇ ਨੇ ਇੰਨੀ ਜ਼ਬਰਦਸਤ ਨਜ਼ਮ ਹੈ, ਪਰ ਉਹ ਵੀ ਕਈ ਦਫਾ ਕੋਸ਼ਿਸ਼ ਕੀਤੀ ਮੈਂ ਜ਼ੁਬਾਨੀ ਯਾਦ ਕਰ ਲਵਾਂ, ਹੁੰਦੀ ਨਹੀਂ ਮੇਰੇ ਕੋਲ ਜ਼ੁਬਾਨੀ ਯਾਦ। ਤੇ ਬਹਿਰਹਾਲ ਅਗਰ ਕਿਸੇ ਨੂੰ ਆ ਬਗੀਨੇ ਦਾ ਪਤਾ ਹੋਵੇ ਨਾ ਇਹ ਲਫ਼ਜ਼ ਕੀ ਹੈ, ਇਹਦਾ ਮਤਲਬ ਕੀ ਹੈ, ਤਾਂ ਮੈਨੂੰ ਜ਼ਰੂਰ ਦੱਸਿਓ। ਤੇ ਚਲੋ ਜੀ ਅਸੀਂ ਹੁਣ ਕੀ ਕਹਿੰਦੇ ਨਾਲ ਚਾਹ ਦਾ ਲੁਤਫ ਉਠਾਉਂਦੇ ਹਾਂ, ਨਾਲੇ ਅਸੀਂ ਕਰਾਂਗੇ ਕਮੈਂਟ ਪੜਾਂਗੇ। ਤੇ ਬਚਪਨ ਦੀ ਇੱਕ ਯਾਦ ਮੈਂ ਤੁਹਾਡੇ ਨਾਲ ਸ਼ੇਅਰ ਮੈਂ ਹੁੰਦਾ ਵੀ ਅਕਸਰ ਕਿ ਪਤਾ ਨਹੀਂ ਤੁਸੀਂ ਬਚਪਨ 'ਚ ਕਦੀ ਇਸ ਤਰ੍ਹਾਂ ਕੀਤਾ ਕਿ ਨਹੀਂ ਕੀਤਾ। ਅਸੀਂ ਤਾਂ ਬਹੁਤ ਕੀਤਾ ਸੀ ਬਈ। ਇਹ ਉਤਰ ਗਿਆ ਵੇ, ਇਹ ਦੇਖੋ ਇਸ ਤਰ੍ਹਾਂ ਕਰਕੇ ਨਾ ਅਸੀਂ ਭਿੰਡੀਆਂ ਲਾਉਂਦੇ ਹੁੰਦੇ ਸੀ। ਜਿੱਧਰ ਭਿੰਡੀ ਕੱਟੀ ਜਾਂਦੀ ਸੀ ਨਾ, ਤੇ ਉੱਧਰ ਅਸੀਂ ਕਰਕੇ ਨਾ ਇਸ ਤਰ੍ਹਾਂ ਕਰਕੇ ਮੂੰਹ ਦੇ ਉੱਤੇ ਲਾ ਕੇ ਤੇ ਡਿਜ਼ਾਈਨ ਬਣਾ ਕੇ ਨਾ ਅਸੀਂ ਫਿਰਦੇ ਹੁੰਦੇ ਸੀ ਇਸ ਤਰ੍ਹਾਂ। ਉਹ ਚਿਪਕੀ ਨਹੀਂ ਜਾ ਰਹੀ। ਤੇ ਬੜੇ ਬਚਪਨ ਦੀ ਹਸੀਨ ਯਾਦਾਂ ਵਿੱਚੋਂ ਨਾ ਇੱਕ ਯਾਦ ਹੈ ਵੀ ਹੈ ਮੇਰੀ, ਹੁਣ ਮੈਂ ਕੀ ਕਰਾਂ, ਚਿਪਕਦੀ ਨਹੀਂ ਪਈ ਹੈ। ਕਾਫੀ ਦੇਰ ਦੀਆਂ ਭਿੰਡੀਆਂ ਕੱਟੀਆਂ ਹੋਈਆਂ ਨੇ ਤੇ ਲੇਸ ਹੀ ਮੁੱਕ ਗਈ ਹੈ ਇਹਨਾਂ ਦੀ। ਤੇ ਇਹ ਲੋ ਜੀ ਦੇਖੋ ਇਸ ਤਰ੍ਹਾਂ ਕਰਕੇ ਅਸੀਂ ਪੂਰੇ ਚਿਹਰੇ ਦੇ ਉੱਤੇ ਲਾ ਕੇ ਨਾ ਭਿੰਡੀਆਂ, ਤੇ ਅਸੀਂ ਫਿਰ ਫਿਰਨੇ ਹੁੰਦੇ ਸਾਂ ਬੜੀਆਂ ਸ਼ੋਅ ਮਾਰੀ, ਪਤਾ ਨਹੀਂ ਕੀ ਅਸੀਂ ਕਰ ਲਿਆ। ਤੇ ਮੇਰਾ ਖਿਆਲ ਜ਼ਿਆਦਾਤਰ ਬਚਪਨ ਵਿੱਚ ਲੋਕਾਂ ਨੇ ਕੀਤਾ ਹੋਣਾ। ਅਗਰ ਤੁਸੀਂ ਕਦੀ ਇਹ ਕਿਸੇ ਨੇ ਹਰਕਤ ਕੀਤੀ ਹੈ ਕਿ ਬਈ ਇਸ ਤਰ੍ਹਾਂ ਭਿੰਡੀਆਂ ਨੂੰ ਤੁਸੀਂ ਲਾਇਆ ਵੇ ਕਦੀ, ਤੇ ਫਿਰ ਮੈਨੂੰ ਜ਼ਰੂਰ ਦੱਸਿਓ। ਮੈਂ ਤਾਂ ਅਕਸਰ ਜਿਹੜਾ ਨਾ ਜਿੱਦਾਂ ਭਿੰਡੀ ਕੱਟਾਂ ਤਾਂ ਮੈਂ ਜ਼ਰੂਰ ਲਾ ਲੈਂਦੀ ਹਾਂ। ਬਸ ਆਪਣੇ ਬਚਪਨ ਐਵੇਂ ਹੀ, ਬਸ ਐਵੇਂ ਹੀ ਕੁਛ ਚੀਜ਼ਾਂ ਐਵੇਂ ਹੀ ਹੁੰਦੀਆਂ ਨੇ ਨਾ ਕਿ ਉਹਨੂੰ ਕੁਛ ਵਜ੍ਹਾ ਨਹੀਂ ਹੁੰਦੀ ਕਰਨ ਦੀ, ਪਰ ਉਹ ਤੁਸੀਂ ਆਪਣਾ ਇੱਕ ਬਚਪਨ ਯਾਦ ਕਰ ਲੈਂਦੇ ਹੋ, ਤੁਸੀਂ ਉਹਨਾਂ ਚੀਜ਼ਾਂ ਨੂੰ ਯਾਦ ਕਰ ਲੈਂਦੇ ਹੋ। ਤੁਸੀਂ ਉਸ ਵਕਤ ਵਿੱਚ ਥੋੜ੍ਹੀ ਦੇਰ ਲਈ ਪਹੁੰਚ ਜਾਂਦੇ ਹੋ ਬਗੈਰ ਖਰਚੇ ਦੇ, ਬਗੈਰ ਕਿਸੇ ਉਹਦੇ। ਅਤੇ ਉਹ ਫਿਰ ਬੜਾ ਚੰਗਾ ਲੱਗਦਾ ਵੇ ਕਿ ਤੁਸੀਂ ਆਪਣੇ ਬਚਪਨ ਦੀ ਯਾਦਾਂ ਨੂੰ ਅਗਰ ਇਸ ਤਰ੍ਹਾਂ ਜ਼ਿੰਦਾ ਰੱਖਦੇ ਹੋ। ਕਹਿੰਦੇ ਨੇ ਬੰਦਾ ਜਿਹੜਾ ਨਾ ਉਹ ਆਪਣੇ अंदर का जो एक बच्चा होता है, छोटा सा बच्चा होता है हर बंदे के अंदर, भाई वो बच्चे तुम खिडाते रहा करो, उन्होंने प्यार करते रहा करो, उन्होंने लोरी देंदे रहा करो, उन चंगे चंगे गल्लां उहदे नाल करते रहा करो कि वो जो बच्चा है ना तुहाडे अंदर बैठा हो, ਉਹੀ ਤੁਹਾਨੂੰ ਜ਼ਿੰਦਾ ਰੱਖ ਕੇ ਬੈਠਾ ਵੇ ਕਿ ਤੁਸੀਂ ਆਪਣੇ ਜਿਹੜਾ ਬਚਪਨ 'ਚ ਪਹੁੰਚਦੇ ਹੋ। ਹਸੀਨ ਵਾਦੀਆਂ ਤੇ ਇਹ ਵਾਦੀਆਂ, ये पर्वतों की शाहजादियाँ पूछती है कब बनोगी तू दुल्हन, मैं कहूँ जब आएंगे मेरे सजन, मेरे सजन चला भी आ, चला भी आ, चला भी आ। ते इन्ना मशहूर है गाना होया सी फिल्म सी दोस्ती, शबनम ते फिल्माया गया सी गाना, ते बई हद ही हो गई सी मशहूरी वाली कि भाई हर बंदा ये वादियाँ, ये पर्वतों की शाहजादियाँ। और शबनम ने दो गुत्तां कीतियां होंदियां सन, कदी दौड़ के इधर नूं जांदी सी हिरन, कदी दौड़ के इधर नूं आंदी सी। वो बड़ा खूबसूरत रक्स होंदे सन उन्हां दे, उस तरह गाने जिहड़े फिल्माए जांदे सन वो बड़े अच्छे अंदाज होंदे सन कि इस तरह हीरोइनां ना दौड़ दौड़ के ना कदी इधर नूं दौड़ जांदियां सन, कदी इधर नूं दौड़ जांदियां सन। ਉਹਨਾਂ ਵਿਚਾਰੀਆਂ ਨੂੰ ਉਹਨੂੰ ਦੌੜਾ ਮਾਰ ਦਿੰਦੇ ਸਨ ਕਿ ਬਈ ਚੁੱਪ ਤੁਸੀਂ ਇੱਧਰ ਨੂੰ ਜਾਣਾ ਹੈ। ਕਦੀ ਝੁਮਕਾ ਤਾਂ ਦਿਖਾ ਦਿੰਦੇ ਸਨ, ਕਦੀ ਐਸਾ ਕੋਈ ਟਿੱਕਾ ਦਾ ਆ ਜਾਂਦਾ ਸੀ, ਕਦੀ ਉੱਪਰਾਂ ਦਾ ਹਿਲਾਉਂਦੀ ਸੀ। ਤੇ ਇਸ ਤਰ੍ਹਾਂ ਨੂੰ ਬੜਾ ਦਿਲਚਸਪ ਗਾਣਾ ਫਿਲਮਾਇਆ ਜਾਂਦਾ ਸੀ। ਅੱਜ ਕੱਲ੍ਹ ਉਹ ਦੇਖੋ ਫਿਰ ਵੀ ਉਹ ਸਦਾ ਬਹਾਰ ਗਾਣੇ ਨੇ।
ਉਹ ਗਾਣੇ ਐਸੇ ਨੇ ਕਿ ਤੁਸੀਂ ਵਕਤੀ ਤੌਰ ਤੇ ਦੇਖੋ ਜਿਹੜਾ ਕੋਈ ਵੀ ਚੀਜ਼ ਤੁਸੀਂ ਮਕਬੂਲ ਹੁੰਦੀ ਹੈ ਕੁਝ ਹੁੰਦੀ ਕਰਦੇ ਹੋ, ਲੇਕਿਨ ਉਹ ਜਿਹੜਾ 올ਡ ਇਜ਼ ਗੋਲਡ ਜਿਹੜਾ ਸੀ ਨਾ, ਉਹ ਦੌਰ ਜਿਹੜਾ ਵੇ ਉਹ ਅਲੱਗ ਹੀ ਸੀ, ਉਹਦਾ ਮਜ਼ਾ। ਔਰ ਅੱਜ ਵੀ ਉਹਦਾ ਹੁਸਨ ਬਰਕਰਾਰ ਹੈ, ਉਸੇ ਤਰ੍ਹਾਂ ਬਰਕਰਾਰ। ਅੱਜ ਵੀ ਤੁਸੀਂ ਅਕਸਰ ਮੈਂ ਫੇਸਬੁੱਕ ਤੇ ਦੇਖਦੀ ਹਾਂ, ਇਸ ਬੈਠੀ ਹੋਵਾਂ ਨਾ ਅਗਰ ਫਾਰਿਗ ਵਕਤ ਤੇ ਮੈਂ ਉਧਰ ਚਲ ਜਾਂਦੀ ਹਾਂ, ਕਿਸੇ ਨੇ ਕੋਈ ਪੁਰਾਣਾ ਗਾਣਾ ਲਾਇਆ ਹੁੰਦਾ ਵਾ, ਇੰਨਾ ਮਜ਼ਾ ਆਉਂਦਾ ਕਿ ਦਿਲ ਕਰਦਾ ਪੂਰਾ ਸੁਣ ਲਓ। ਕਿ ਉਹਨੂੰ ਨੂਰ ਜਹਾਂ ਦੇ ਗਾਣੇ ਜਾਂ ਕੋਈ ਵੀ ਐਸੇ ਗਾਣੇ ਪੁਰਾਣੇ ਜਿਹੜੇ ਸਾਡੇ ਲੱਗੇ ਹੁੰਦੇ ਨੇ, ਉਹ ਜਾਂ ਕੋਈ ਹੋਰ ਵੀ ਇੰਡੀਅਨ ਵੀ ਪੁਰਾਣੇ ਗਾਣੇ, ਤਾਂ ਇੰਨਾ ਅੱਛਾ ਲੱਗਦਾ ਸੁਣ ਕੇ ਕਿ ਦਿਲ ਕਰਦਾ ਹੈ ਬਸ ਹੁਣ ਇੱਥੇ ਅੱਗੇ ਨਹੀਂ ਵਧਣਾ, ਅੱਗੇ ਨੂੰ ਤੁਸੀਂ ਨਹੀਂ ਕਰਨਾ, ਇੱਥੇ ਖੜੇ ਰਹਿਣਾ ਵੇ, ਗਾਣਾ ਸੁਣ ਕੇ ਅੱਗੇ ਜਾਣਾ ਵੇ। ਅਤੇ ਉਹ ਵਾਕਈ ਦੌਰ ਬੜਾ ਚੰਗਾ ਸੀ। ਅਤੇ ਉਹ ਜ਼ਮਾਨੇ ਨਾਯਾਬ ਹੋ ਗਏ, ਅਤੇ ਚਲੋ ਅਸੀਂ ਕੋਈ ਗੱਲ ਨਹੀਂ, ਅਸੀਂ ਬੈਠੇ ਆ, ਮੈਂ ਹੂੰ ਨਾ, ਅਸੀਂ ਹੈਗੇ ਆ ਨਾ ਉਹਨਾਂ ਜ਼ਮਾਨਿਆਂ ਨੂੰ ਯਾਦ ਕਰਨ ਵਾਸਤੇ। ਅਸੀਂ ਨਾ ਆਪ ਭੁੱਲਣਾ ਵੇ, ਨਾ ਤੁਹਾਨੂੰ ਭੁੱਲਣ ਦੇਣਾ ਵੇ, ਤਾਂ ਜੋ ਮਰਜ਼ੀ ਇਹ ਕੋਈ ਕਰਦਾ ਰਹੇ, ਅਸੀਂ ਉਹਨਾਂ ਜ਼ਮਾਨਿਆਂ ਨੂੰ ਯਾਦ ਕਰਦੇ ਰਹਿਣਾ ਵਾ। ਤੇ ਚਲੋ ਜੀ ਜਲਦੀ ਜਲਦੀ ਕਮੈਂਟ ਪੜ੍ਹ ਲਵਾਂ ਤੁਹਾਡੇ, ਕਿ ਫਿਰ ਤਵਾਲਤ ਹੋ ਜਾਂਦੀ ਹੈ। ਅਤੇ ਫਿਰ ਉਹ ਕੀ ਕਹਿੰਦੇ ਨੇ, ਫਿਰ ਮੈਨੂੰ ਨਾ ਫਿਰ ਡਾਂਟ ਪੈਂਦੀ ਹੈ, ਮੈਨੂੰ ਟੀਚਰ ਕੋਲੋਂ ਡਾਂਟ ਪੈ ਜਾਂਦੀ ਹੈ ਵੀ ਸਾਰੇ ਤੁਸੀਂ ਜਿਹੜਾ ਹੋ ਜਾਂਦੇ ਹੋ ਕਿ ਬਈ ਬਹੁਤ ਲੰਬੇ ਤੁਹਾਡੇ ਬਣ ਜਾਂਦੇ ਨੇ ਬਲਾਗ ਵੀ। ਅਤੇ ਚਲੋ ਜੀ ਜਲਦੀ ਜਲਦੀ ਅਸੀਂ ਪੜ੍ਹਨੇ ਆ। ਪਹਿਲਾ ਕਮੈਂਟ ਕਿਹੜਾ ਸੀ? ਨਾਹੀਦ ਮਹਿਮੂਦ, ਬਈ ਨਾਹੀਦ ਬਈ ਸਮਾਂ ਬਾਜ਼ੀ ਲੈ ਗਿਆ। ਉਹ ਅਕਸਰ ਅਸੀਂ ਕਹਿੰਦੇ ਸਮਾਂ ਬਾਜ਼ੀ ਲੈ ਗਿਆ, ਤੇ ਸਮਾਂ ਆਪਣੇ ਆਪ ਹੀ ਖਬਰ ਲਾ ਦਿੰਦਾ ਕਿ ਮੈਂ ਬਾਜ਼ੀ ਲੈ ਗਿਆ, ਭਾਵੇਂ ਲੈ ਕੇ ਗਿਆ ਹੋਵੇ ਨਾ ਹੋਵੇ, ਉਹਦੀ ਆਦਤ ਹੈ ਕਿ ਉਹ ਬਾਜ਼ੀ ਕਹਿੰਦਾ ਮੈਂ ਬਾਜ਼ੀ ਲੈ ਗਿਆ ਵਾਂ ਬਈ। ਅਤੇ ਉਹ ਸਮਾਂ ਸ਼ਮਾ ਜਿਹੜਾ ਨਾ ਇਸ ਤਰ੍ਹਾਂ ਨਾਹੀਦ ਬਾਜ਼ੀ ਲੈ ਗਈ ਹੈ ਸਮਾਂ ਦੀ ਤਰ੍ਹਾਂ। ਨਾਹੀਦ ਤੇ ਨੇ ਪਹਿਲਾ ਕਮੈਂਟ ਨਾਹੀਦ ਦਾ ਆਇਆ, उन्होंने किया है कि अस्सलाम वालेकुम। वालेकुम अस्सलाम नाहिद, और क्या अल्लाह पाक आपको सेहत दे। मेरी अम्मी जान को भी सांस का मसला हो जाता है, काफ़ी परेशानी होती है। तो सहूलत ने भी लिखा है अल्लाह ताला आपको लंबी उम्र अता करे। तो बहुत शुक्रिया नाहिद तुहाडा कि तुसीं इन्नियां अच्छियां दुआवां कीतियां मेरे वास्ते। अल्लाह पाक तुहाडी अम्मी नूं सेहत तंदुरुस्ती देवे, उन्हां नूं सेहतयाबी उन्हां नूं अता फरमावे। ਹੁਣ ਇਹ ਜ਼ਿੰਦਗੀ ਦੇ ਨਾਲ ਕੁਛ ਨਾ ਕੁਛ ਤੇ ਮਸਲੇ ਚੱਲਦੇ ਨੇ। ਬਿਲਕੁਲ ਸਭ ਤੰਦਰੁਸਤ ਤੇ ਮੇਰਾ ਖਿਆਲ ਅੱਜ ਕੱਲ੍ਹ ਕੋਈ ਬੰਦਾ ਵੀ ਨਹੀਂ ਹੈ ਕਿ ਕੋਈ ਕਵੇ ਬਲੱਡ ਪ੍ਰੈਸ਼ਰ, ਸ਼ੂਗਰ, ਅਸਥਮਾ, ਇਹ ਤਾਂ ਹੁਣ ਆਮ ਬਿਮਾਰੀਆਂ ਨੇ, ਇਹ ਤਾਂ ਹੁਣ ਆਮ ਇਹਨਾਂ ਨੂੰ ਤਰੀਕੇ ਨਾਲ ਕੀਤਾ ਜਾਂਦਾ। ਅੱਛਾ ਬਲੱਡ ਪ੍ਰੈਸ਼ਰ ਹੋ ਗਿਆ, ਅੱਛਾ ਜੀ ਠੀਕ ਹੈ, ਚਲੋ ਜੀ ਗੱਲ ਮੁੱਕੀ। ਹੁਣ ਉਹ ਚੀਜ਼ਾਂ ਨਹੀਂ ਰਹੀਆਂ ਕਿ ਅਗਰ ਕਿਸੇ ਨੂੰ ਬਿਮਾਰੀ ਨਾ ਹੋਵੇ। ਹੁਣ ਤਾਂ ਬੜੀ ਅਨੋਖੀ ਗੱਲ ਹੁੰਦੀ ਹੈ ਕਿਸੇ ਨੂੰ ਨਾ ਬਿਮਾਰੀ ਹੋਵੇ, ਉਹ ਬੰਦਾ ਸਾਰਿਆਂ 'ਚ ਮੁਮਤਾਜ਼ ਨਜ਼ਰ ਆਉਂਦਾ ਹੋਵੇ ਕਿ ਵੀ ਇਹਨੂੰ ਕੋਈ ਬਿਮਾਰੀ ਨਹੀਂ ਹੈ। मेरा को कोई 100 चो कोई एक होएगा, वरना तो इस तरह ही है। मेरे खुद ऐसा दा मसला हैगा तो ठीक है भाई, कोई गल नहीं, रात में होंदा तकलीफ ज़्यादातर। अक्सर यह मसला जो होंदा रात को ज़्यादा होंदा, सीटियां बजन लग जाती सुत्ते सुत्ते पे, कों अजीब जी आवाज़ा आन लग पैंदियां, फौरन बंदा उठदा, घुटन हो जाती सीने में, तो बस फिर पंप मारो तो करो तो फिर अपने कर लेने। अलहमदुलिल्लाह अल्लाह पाक आराम भी दे देंदे ने। इस तरह मैं बाहर किते जावां, ਧੂਆਂ ਹੋਵੇ, ਕੋਈ ਖਾਸ ਖੁਸ਼ਬੂ ਹੋਵੇ, ਉਹਦੇ ਨਾਲ ਵੀ ਮੈਨੂੰ ਹੋ ਜਾਂਦਾ ਵੇ। ਅਤੇ ਇਸ ਤੋਂ ਮੈਂ ਬਾਜ਼ ਦਫਾ ਕਿਸੇ ਨੇ ਐਸਾ, ਅਗਰ ਮੈਂ ਕਿਸੇ ਮਹਿਫਿਲ 'ਚ ਗਈ ਹਾਂ, ਕਿਸੇ ਨੇ ਖੁਸ਼ਬੂ ਐਸੀ ਲਾਈ ਹੈ, ਉਹ ਤੋਂ ਵੀ ਮੈਨੂੰ ਹੋ ਜਾਂਦਾ ਵੇ। ਅਤੇ ਇਸ ਤਰ੍ਹਾਂ ਹੋ ਜਾਂਦਾ। ਹੁਣ ਸਾਹ ਦੇ ਮਸਲੇ ਨੇ, ਐਲਰਜੀ ਹੁੰਦੀ ਹੈ ਕਿਸਮ ਦੀ, ਅਤੇ ਉਹ ਫਿਰ ਗੋਲੀ ਜਿਹੜੀ ਮੈਂ ਖਾਂਦੀ ਹਾਂ ਨਾ ਮੌਂਟੀਲੋਕਾਸਟ, ਉਹ ਇਹ ਹੁੰਦੀ ਹੈ ਕਿ ਐਲਰਜੀ ਨੂੰ ਖਤਮ ਕਰਦੀ ਹੈ। ਅਤੇ ਚਲੋ ਜੀ ਠੀਕ ਹੈ, ਅਲਹਮਦੁਲਿल्लाह ਅੱਲਾ ਦਾ ਸ਼ੁਕਰ ਹੈ ਕਿ ਅੱਲਾਹ ਪਾਕ ਆਰਾਮ ਦੇ ਦਿੰਦਾ ਵੇ। ਅਸੀਂ ਦਵਾਈ ਖਾਂਦੇ ਹਾਂ ਅਤੇ ਅੱਲਾਹ ਤਾਲਾ ਸਾਨੂੰ ਸਹੀ ਕਰ ਦਿੰਦਾ, ਅਤੇ ਨਾਲ ਅਸੀਂ ਪੀ ਲੈਂਦੇ ਹਾਂ ਗੁੜ ਵਾਲੀ ਚਾਹ। ਇਹ ਵੀ ਅੱਲਾਹ ਪਾਕ ਨੇ ਪੈਦਾ ਕੀਤੀਆਂ ਇੰਨੀਆਂ ਚੰਗੀਆਂ ਚੰਗੀਆਂ ਚੀਜ਼ਾਂ ਸਾਡੇ ਵਾਸਤੇ। ਅਤੇ ਓਏ ਹੋਏ ਹੋਏ ਡਾਢੋ ਸੁੱਠੋ। ਤੇ ਉਸਮਾਨ ਲਿਖਿਆ अस्सलाम वालेकुम। वालेकुम अस्सलाम वरहमतुल्लाहि वबरकातहू। प्यारी बाजी, तो उन्होंने भी दुआवां कीतियां ने कि अल्लाह पाक तुहानूं सेहत तंदुरुस्ती वाली लंबी जिंदगी देवे, आमीन। बहुत शुक्रिया उस्मान तुहाड़ियां मुहब्बतां दा। ते मौसम तब्दील हो रहा है। अस्सलाम वालेकुम शबीर हुसैन साहब ने किया। वालेकुम अस्सलाम शबीर हुसैन साहब। उन्होंने कहा मौसम तब्दील होता पिया ते छोटे बच्चे सुत्ते पे हसते सी ना, ਤੇ ਕਹਿੰਦੇ ਸਾਂ ਕਿ ਇਹਨੂੰ ਵੱਧ ਵਧਾਈ ਹਸਾ ਰਹੀ ਹੈ, ਵੱਧ ਵਧਾਈ ਹਸਾ ਰਹੀ ਹੈ। ਇਹ ਲਫ਼ਜ਼ ਹੀ ਆਉਂਦਾ ਸੀ, ਵੱਧ ਵਧਾਈ ਹਸਾ ਰਹੀ ਹੈ, ਲੇਕਿਨ ਬਹੁਤ ਘੱਟ ਮੈਂ ਸੁਣਿਆ ਵਾ। ਲੇਕਿਨ ਮੇਰੇ ਹਾਫਜ਼ਿਆਂ 'ਚ ਹੈਗਾ ਕਿ ਮੈਂ ਸੁਣਿਆ ਵੇ ਲਫ਼ਜ਼, ਪਰ ਸਾਡੇ ਅੱਬੂ ਹਮੇਸ਼ਾ ਹੀ ਕਹਿੰਦੇ ਸਨ ਇਹਨੂੰ ਫਰਿਸ਼ਤਾ ਪਿਆ ਹਸਾਉਂਦਾ ਵੇ। ਅਤੇ ਬਹਿਰਹਾਲ ਕੋਈ ਚੀਜ਼ ਤੇ ਅਸੀਂ ਹੁੰਦੀ ਹੈ ਨਾ ਕਿ ਛੋਟਾ ਬੱਚਾ ਵੀ ਮੁਸਕਰਾਉਂਦਾ ਵੇ, ਉਹਦੀ ਕੋਈ ਕਿਸੇ ਟ੍ਰੇਨਿੰਗ ਚੱਲ ਰਹੀ ਹੁੰਦੀ ਹੈ, ਵੱਧ ਵਧਾਈ ਹਸਾ ਰਹੀ ਹੁੰਦੀ ਹੈ, ਉਹਨੂੰ ਟ੍ਰੇਨਿੰਗ ਕਰ ਰਹੀ ਹੁੰਦੀ ਹੈ ਜਾਂ ਫਰਿਸ਼ਤਾ। ਲੇਕਿਨ ਬਹਿਰਹਾਲ ਇੰਨਾ ਛੋਟਾ ਬੱਚਾ ਵੀ ਫਿਰ ਸਾਰੀਆਂ ਰੋਂਦਾ ਹੈ, ਉਹ ਫਿਰ ਉਹ ਭੁੱਖ ਲੱਗਦੀ ਹੈ, ਉਹ ਕਹਿੰਦੀ, ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਹੋ ਰਹੀਆਂ ਹੁੰਦੀਆਂ ਨੇ। ਅਤੇ
ਇਹ ਸਭ ਅੱਲਾਹ ਤਾਲਾ ਦੇ ਉਹ ਵੇ ਕਿ ਉਹ ਹੀ ਜਾਣਦਾ ਵੇ ਕਿ ਵੱਧ ਵਧਾਈ, ਚਲੋ ਵੀ ਵੱਧ ਵਧਾਈ ਬੱਚ ਕਰਦੀ ਹੈ ਤਾਂ ਠੀਕ ਹੈ ਵੀ, ਅਸੀਂ ਮੰਨਦੇ ਹਾਂ ਕਿ ਵੱਧ ਵਧਾਈ ਬੱਚੇ ਨੂੰ ਹਸਾਉਂਦੀ ਹੈ। ਤੇ ਉਸਮਾ ਕਹਿੰਦੀ ਹਮ ਹੈ ਨਾ, ਹਮ ਸੁਣेंगे, ਆਪ ਹमें ਸੁਣਾਤੇ ਰਹੇ ਸਿਹਤ ਤੰਦਰੁਸਤੀ ਹੈ। ਬਟ ਠੀਕ ਹੈ ਵੀ ਤੁਸੀਂ ਹੈਗੇ ਹੋ ਨਾ, ਤੇ ਬਸ ਵੀ ਮੈਨੂੰ ਕੋਈ ਗਮ ਨਹੀਂ, ਤੇ ਕੋਈ ਗਮ ਨਹੀਂ ਹੈ। ਤੇ ਉਹ ਕਹਿੰਦੇ ਸਰ ਉਸਮਾ ਕਹਿੰਦੇ ਨੇ ਕਿ ਸਟੂਡੈਂਟ ਲਾਈਫ 'ਚ ਜਦੋਂ ਕੋਈ ਹਵਤ ਜਾਂ ਪਾਈਸਿਸ ਲਈ ਲਿਖਦਾ ਸੀ ਨਾ ਕਿ ਬੜੇ ਹਸਾਸ ਲੋਕ ਹੁੰਦੇ ਨੇ ਤੇ ਇਹ ਬਹੁਤ, ਫਿਰ ਮੈਨੂੰ ਅੱਛਾ ਲੱਗਦਾ ਸੀ ਸੁਣਨਾ। ਲੇਕਿਨ ਉਮਰ ਗੁਜ਼ਰਨ ਤੋਂ ਬਾਅਦ ਪਤਾ ਚੱਲਿਆ ਕਿ ਇੱਕ ਲਾ ਇਲਾਜ ਮਰਜ਼ ਹੈ ਜੋ ਤੁਹਾਨੂੰ ਤਾਰ ਕਰ ਦਿੰਦਾ ਵਾ। ਮੇਰਾ ਖਿਆਲ ਹੈ ਜੋ ਲੋਕ ਹਸਾਸ ਨਹੀਂ ਨੇ ਉਹ ਬਹੁਤ ਖੁਸ਼ਕਿਸਮਤ ਨੇ। ਬਾਕੀ ਉਸਮਾ ਮੈਂ ਵੀ ਇਹੀ ਸੋਚ ਰਹੀ ਹਾਂ ਕਿ ਜਿਹੜੇ ਲੋਕ ਹਸਾਸ ਨਹੀਂ ਨੇ ਨਾ ਉਹ ਬੜੇ ਖੁਸ਼ਕਿਸਮਤ ਲੋਕ ਨੇ। ਪਰਵਾਹ ਹੀ ਨਹੀਂ ਵੀ ਜੋ ਮਰਜ਼ੀ ਦੁਨੀਆ 'ਚ ਹੁੰਦਾ ਰਹੇ, ਹਸਾਸ ਲੋਕਾਂ ਨੂੰ ਛੋਟੀ ਤੋਂ ਛੋਟੀ ਗੱਲ ਵੀ ਜਿਹੜੀ ਹੈ ਨਾ ਬੜੀ ਤਕਲੀਫ ਦੇ ਜਾਂਦੀ ਹੈ, ਤੇ ਇਸ ਤਰ੍ਹਾਂ ਫਿਰ ਉਹਨਾਂ ਵਾਸਤੇ ਮੁਸ਼ਕਿਲਾਤ ਜ਼ਿਆਦਾ ਹੋ ਜਾਂਦੀਆਂ ਨੇ। ਤੇ ਚਲੋ ਵੀ ਠੀਕ ਹੈ, ਹੁਣ ਦੁਨੀਆ ਮੇ ਆਏ ਹੋ ਤੋ ਐਸ਼ ਕਰ ਲੋ, ਤੇ ਵੀ ਹੁਣ ਦੁਨੀਆ 'ਚ ਆਏ ਹਾਂ ਔਰ ਇਸ ਤਰ੍ਹਾਂ ਹੀ ਗੁਜ਼ਾਰਾ ਕਰਨਾ ਹੈ, ਕभी खुशी कभी गम। ਤੇ ਉਸਮਾ ਕਹਿ ਰਹੀ ਅੱਜ ਤਾਂ ਮਾਸ਼ਾਅੱਲਾ ਬਹੁਤ ਯੰਗ ਲੱਗ ਰਹੀ ਹੈ। ਬਈ ਉਸਮਾ ਤੁਹਾਡਾ ਹੁਸਨ ਕੀ ਕਹਿੰਦੇ ਨੇ, ਹੁਸਨ ਨਜ਼ਰ ਹੈ, ਵਰਨਾ ਬੰਦਾ ਕਿਸ ਕਾਬਿਲ। ਤੇ ਇਹ ਤੁਹਾਡਾ ਹੋਵੇ ਤੁਹਾਡੀ ਅੱਖਾਂ 'ਚ ਖੂਬਸੂਰਤੀ ਹੈ ਕਿ ਤੁਹਾਨੂੰ ਮੈਂ ਅੱਛੀ ਲੱਗਣੀ ਆ। ਬਹੁਤ ਸ਼ੁਕਰੀਆ ਤੁਹਾਡਾ। ਬਸ ਨਹਾ ਕੇ ਆਈ ਸਾਂ ਮੈਂ, ਤੇ ਇਸ ਤਰ੍ਹਾਂ ਹੀ ਬੈਠ ਗਈ ਨਹਾ ਕੇ ਆ ਕੇ। ਤੇ ਉਹ ਕੀ ਕਹਿੰਦੇ ਨੇ ਕੁਛ ਐਸਾ ਨਹੀਂ ਸੀ, ਲੇਕਿਨ ਬਾਜ਼ ਦਫਾ ਮੈਂ ਤੁਹਾਨੂੰ ਕਈ ਦਫਾ ਪਹਿਲੇ ਵੀ ਕਿਹਾ ਫਿਲਟਰ ਦੇ ਵੀ ਬੜੇ ਕਮਾਲ ਹੁੰਦੇ ਨੇ ਬਈ। ਸਭ ਕੁਛ ਬੰਦਾ ਹੀ ਨਹੀਂ ਹੁੰਦਾ ਅੱਜ ਕੱਲ੍ਹ, ਤੇ ਫਿਲਟਰ ਜੇ ਵੀ ਫਿਲਟਰ ਲਾਓ ਤੇ ਸੋਹਣੇ ਹੋ ਜਾਓ। ਅੱਜ ਕੱਲ੍ਹ ਤੇ ਸੋਹਣੇ ਹੋਣਾ ਕੋਈ ਮਸਲਾ ਹੀ ਨਹੀਂ ਹੈ। ਮਸਲਾ ਤੇ ਉਦੋਂ ਹੁੰਦਾ ਸੀ ਜਦੋਂ ਜਿੱਥੇ ਜਿਹੜੀ ਤਸਵੀਰ ਖਿੱਚ ਗਈ, ਕਿਸੇ ਦੀ ਅੱਖਾਂ ਇਸ ਤਰ੍ਹਾਂ, ਕੋਈ ਇੱਧਰ ਦੇਖ ਰਿਹਾ, ਕੋਈ ਇੱਧਰ ਕਰ ਰਿਹਾ, ਕੋਈ ਉੱਪਰ ਦੇਖ ਰਿਹਾ, ਤੇ ਬਸ ਖਿੱਚ ਗਈ। ਅੱਜ ਕੱਲ੍ਹ ਤੇ ਵੀ ਬੜੀਆਂ ਸਹੂਲਤਾਂ ਨੇ, ਤੇ ਚੰਗੇ ਤੋਂ ਚੰਗਾ ਤੁਸੀਂ ਫਿਲਟਰ ਲਾਓ ਤੇ ਸੋਹਣੇ ਹੋ ਜਾਓ, ਲੋਕ ਕੋਈ ਮਸਲਾ ਹੀ ਨਹੀਂ ਹੈ। ਤੇ ਨਸੀਮਾ ਡਾਰ ਕਹਿੰਦੇ ਨੇ ਕਿ ਨਾਈਸ ਟਾਕ, ਮਾਈ ਫੇਵਰਟ ਚਾਈਲਡਹੁੱਡ ਮਲਾਈ ਕੁਲਫੀ। ਤੇ ਮੈਂ ਬੜਾ ਵੀ ਮਿਸ ਕਰਨੀ ਉਸ ਟਾਈਮ ਨੂੰ, ਮਲਾਈ ਕੁਲਫੀ ਨੂੰ। ਤੇ ਸ਼ਮਾ ਲਿਖਦੇ ਨੇ ਅਸਲਾਮੁਅਲੈਕੁਮ ਬਾਜੀ, ਕਿ ਤੁਸੀਂ ਕੀ ਕਹਿੰਦੇ ਨੇ, ਮੈਂ ਉਮੀਦ ਕਰਨੀ ਆ ਕਿ ਤੁਸੀਂ ਮਤਲਬ ਅੱਛੀ ਤੁਹਾਡੀ ਸਿਹਤ ਹੋਏਗੀ ਤੁਹਾਡੇ ਵਾਸਤੇ, ਤੇ ਅੱਲਾਹ ਪਾਕ ਉਹਨਾਂ ਨੇ ਕਿਹਾ ਤੁਹਾਨੂੰ ਅੱਛੀ ਲੰਬੀ ਜ਼ਿੰਦਗੀ ਦੇਵੇ। ਬਹੁਤ ਸ਼ੁਕਰੀਆ ਸ਼ਮਾ ਕਿ ਤੁਸੀਂ ਕੀ ਕਹਿੰਦੇ ਨੇ ਇੰਨੀਆਂ ਦੁਆਵਾਂ ਕੀਤੀਆਂ ਮੇਰੇ ਵਾਸਤੇ, ਤੇ ਬਹੁਤ ਤੁਹਾਡੀਆਂ ਮੁਹੱਬਤਾਂ ਦਾ ਸ਼ੁਕਰੀਆ। ਤੇ ਉਹ ਕਹਿੰਦੇ ਨੇ ਕਿ ਮੇਰਾ ਖਿਆਲ ਹੈ ਕਿ ਜਿਹੜੇ ਲੋਕ ਹਸਾਸ ਹੁੰਦੇ ਨੇ ਨਾ ਉਹ ਦਿਲ ਦੇ ਬੜੇ ਸਾਫ਼ ਹੁੰਦੇ ਨੇ, ਤੇ ਉਹ ਕੀ ਕਹਿੰਦੇ ਨੇ ਐਸੇ ਲੋਕ ਜਿਹੜੇ ਦੂਸਰਿਆਂ ਦੇ ਬਾਰੇ ਜਜ਼ਬਾਤ ਦਾ ਖਿਆਲ ਕਰਦੇ ਨੇ, ਸਮਝਦੇ ਨੇ, ਤੇ ਉਹਨਾਂ 'ਚ ਦੂਸਰਿਆਂ ਦੇ ਜਜ਼ਬਾਤ ਨੂੰ ਸਮਝਣ ਦੀ, ਮਹਿਸੂਸ ਕਰਨ ਦੀ ਸਲਾਹੀਅਤ ਜ਼ਿਆਦਾ ਹੁੰਦੀ ਹੈ। ਤੇ ਬਿਲਕੁਲ 16 ਆਨੇ ਸੱਚ ਜੇ ਬਈ ਇਹ ਗੱਲ ਕਿ ਸ਼ਮਾ ਮੈਂ ਤੁਹਾਡੇ ਨਾਲ ਬਿਲਕੁਲ ਮੁਤਫਿਕ ਹਾਂ ਕਿ ਜਿਹੜੇ ਲੋਕ ਹਸਾਸ ਹੁੰਦੇ ਨੇ ਨਾ, ਅਗਰ ਉਹਨਾਂ ਦਾ ਆਪਣਾ ਵੀ ਦਿਲ ਦੁੱਖ ਰਿਹਾ ਹੁੰਦਾ ਹੈ ਨਾ ਕਿ ਉਹ ਕਿਸੇ ਚੀਜ਼ ਤੋਂ, ਬਹੁਤ ਛੋਟੀ ਜਿਹੀ ਗੱਲ ਤੋਂ ਮੇਰੇ ਅੰਦਰ ਪਾਗਲ ਖੁਸ਼ ਹੁੰਦੇ ਨੇ, ਤੇ ਉਹ ਦਿਲ ਦੁੱਖ ਜਾਂਦਾ ਹੈ, ਪਰ ਉਹ ਦੂਸਰਿਆਂ ਨੂੰ ਉਨਾ ਹੀ ਅਹਿਸਾਸ ਕਰ ਰਹੇ ਹੁੰਦੇ। ਅਗਰ ਉਹ ਕਿਸੇ ਨਾਲ ਗੱਲ ਕਰ ਰਹੇ ਹੁੰਦੇ ਨੇ, ਕਿਸੇ ਐਸੀ ਬੰਦੇ ਨੂੰ ਦੇਖਦੇ ਨੇ, ਕਿਸੇ ਨੂੰ ਕਰਦੇ ਨੇ, ਤੇ ਉਹਨਾਂ ਨੂੰ ਬੜੀ ਫੀਲਿੰਗ ਹੁੰਦੀ ਹੈ, ਉਹ ਬੜੇ ਹਸਾਸ ਹੁੰਦੇ ਨੇ ਨਾ, ਉਹ ਫਿਰ ਉਹਨਾਂ ਦੂਸਰਿਆਂ ਦੇ ਵੀ ਜਜ਼ਬਾਤ ਦਾ ਵੀ ਖਿਆਲ ਕਰਦੇ ਨੇ। ਉਹਨਾਂ ਦਾ ਇਹ ਗੱਲ ਬਿਲਕੁਲ ਮੈਂ ਤੁਹਾਡੇ ਨਾਲ ਮੁਤਫਿਕ ਹਾਂ ਕਿ ਦੂਸਰੇ ਦਾ ਬਹੁਤ ਜ਼ਿਆਦਾ ਅਹਿਸਾਸ ਕਰਨ ਵਾਲੇ ਹੁੰਦੇ ਨੇ। ਉਹ ਸਿਰਫ ਆਪਣਾ ਹੀ ਅਹਿਸਾਸ ਕਰਨ ਵਾਲੇ ਨਹੀਂ ਹੁੰਦੇ, ਉਹ ਦੂਸਰਿਆਂ ਦਾ ਵੀ ਅਹਿਸਾਸ ਕਰਨ ਵਾਲੇ ਹੁੰਦੇ ਨੇ। ਤੇ ਚਲੋ ਜੀ, ਤੁਹਾਡੇ ਸਾਰਿਆਂ ਦੇ ਕਮੈਂਟ ਦਾ ਬਹੁਤ ਬਹੁਤ ਸ਼ੁਕਰੀਆ। ਨਸੀਮਾ ਡਾਰ ਦਾ ਜਿਹੜਾ ਕਮੈਂਟ ਹੈ ਉਹ ਪਤਾ ਨਹੀਂ ਸਾਡੀ ਕੇ ਬੇਗਮ ਕਿੱਥੇ ਚਲੇ ਗਏ ਨੇ। ਸ਼ੀਲ ਵੀ ਸਾਡੀ ਬਹੁਤ ਦਿਨ ਹੋ ਗਏ ਨੇ ਗਵਾਚ ਗਈ ਹੈ, ਅੱਲਾ ਕਰੇ ਸ਼ੀਲ ਠੀਕ ਹੋਣ। ਕੁਛ ਸਾਰੇ ਟੀਚਰ ਨੇ, ਪੜ੍ਹਾਉਂਦੇ ਨੇ, ਤੇ ਫਿਰ ਉਹ ਕਿਤੇ ਬਿਜ਼ੀ ਹੋਣਗੇ। ਬਹਰਹਾਲ ਜਿੱਥੇ ਵੀ ਹੋਣ, ਅੱਲਾ ਪਾਕ ਜਹਾਂਰਾ ਤੇ ਸ਼ੀਲ, ਕੁਝ ਸਾਡੇ ਸਾਥੀ ਜਿਹੜੇ ਗਾਇਬ ਹੋਏ ਨੇ, ਅੱਲਾ ਕਰੇ ਉਹ ਖੈਰੀਅਤ ਦੇ ਨਾਲ ਹੋਣ, ਤੇ ਉਹਨਾਂ ਦੀ ਅੱਲਾ ਪਾਕ ਸਲਾਮਤੀ ਕਰੇ। ਤੇ ਮੈਂ ਨਸੀਮਾ ਡਾਰ ਦੇ ਕਮੈਂਟ ਦੇ ਹਵਾਲੇ ਨਾਲ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ। ਨਸੀਮਾ ਡਾਰ ਕਹਿੰਦੇ ਨੇ ਮਲਾਈ ਵਾਲੀ ਕੁਲਫੀ, ਓਏ ਹੋਏ ਜਿਹੜੀਆਂ ਉਸ ਯਾਦਾਂ ਨੇ ਉਹ ਮੈਂ ਭੁੱਲ ਨਹੀਂ ਸਕਦੀਆਂ ਬਚਪਨ ਦੀਆਂ, ਚਾਈਲਡਹੁੱਡ ਦਾ, ਤੇ ਜਿਹੜੀਆਂ ਅਸੀਂ ਮਲਾਈ ਵਾਲੀ ਕੁਲਫੀ ਖਾਣੇ ਹੁੰਦੇ ਸਾਂ। ਤੇ ਨਸੀਮਾ ਜ਼ਬਰਦਸਤ ਤੁਸੀਂ ਯਾਦ ਦਿਲਾਇਆ ਕਿ ਤੁਹਾਡੇ ਥੋੜ੍ਹਾ ਜਿਹਾ ਮੈਂ ਅੱਜ ਇਸੀ ਹਵਾਲੇ ਦੇ ਨਾਲ ਗੱਲ ਕਰ ਲੈਂਦੀ ਹਾਂ ਕਿ ਉਹ ਮਲਾਈ ਵਾਲੀ ਕੁਲਫੀ ਤੇ ਉਹ ਗੋਲੇ ਗੰਡੇ ਉਹ ਕਿੱਥੇ ਹੁਣ ਮਿਲਦੇ ਨੇ। ਹੁਣ ਬੜੇ ਅੱਛੀ ਸ਼ਾਪਸ ਬਣ ਗਈਆਂ ਨੇ, ਗੋਲੇ ਗੰਡੇ ਹੁਣ ਮਿਲਦੇ ਨੇ, ਐਸੀ ਗੱਲ ਨਹੀਂ ਕਿ ਨਹੀਂ ਮਿਲਦੇ, ਬੜੀਆਂ ਅੱਛੀਆਂ ਸ਼ਾਪ ਬਣ ਗਈਆਂ, ਲੋਕ ਜਾ ਕੇ ਸ਼ੌਕ ਨਾਲ ਖਾਂਦੇ ਨੇ। ਲੇਕਿਨ ਉਹ ਇੱਕ ਹੋਰ ਚੀਜ਼ ਉਸ ਤਰ੍ਹਾਂ ਵੀ, ਲੇਕਿਨ ਜਿਸ ਤਰ੍ਹਾਂ ਗਲੀਆਂ ਵਿੱਚ ਉਹ ਟਨ ਟਨ ਦੀ ਆਵਾਜ਼ ਆਉਂਦੀ ਸੀ, ਟੱਲੀ ਵੱਜਦੀ ਸੀ, ਉਹਨਾਂ ਰੇਹੜੀ ਦੇ ਉੱਤੇ ਬਰਫ਼ ਰੱਖੀ ਹੁੰਦੀ ਸੀ, ਉੱਤੇ ਹੁੰਦੀ ਸੀ ਬੋਰੀ,
ਉੱਤੇ ਪਾਈ ਹੁੰਦੀ ਸੀ ਬੋਰੀ ਕਿ ਬਰਫ਼ ਖੁਰੇ ਨਾ। ਤੇ ਫਿਰ ਉਹ ਰੰਗ ਬਰੰਗੀਆਂ ਬੋਤਲਾਂ ਉਸ ਰੇਹੜੀ ਦੇ ਆਲੇ ਦੁਆਲੇ ਹੁੰਦੀਆਂ ਸਨ। ਤੇ ਉਹ ਬਸ ਫਿਰ ਇੱਕ ਉਹਨਾਂ ਨੇ ਪੈਸੇ ਵਾਸਤੇ ਡੱਬਾ ਰੱਖਿਆ ਹੁੰਦਾ ਸੀ ਜਿਹ 'ਚ ਉਹਨਾਂ ਦੇ ਸਿੱਕੇ ਹੁੰਦੇ ਸਨ। ਤੇ ਉਹ ਫਿਰ ਗਲੀ ਗਲੀ ਫਿਰਦੇ ਸਨ। ਤੇ ਉਹ ਜਦੋਂ ਥੱਲੇ ਟੱਲੀ ਲੱਗੀ ਹੁੰਦੀ ਸੀ ਰੱਸੀ ਖਿੱਚਦੇ ਸਨ, ਟਨ ਟਨ ਟਨ। ਓਏ ਹੋਏ ਹੋਏ, ਗੋਲੇ ਗੰਡੇ ਵਾਲੇ ਦੀ ਉਹ ਖਾਸ ਇੱਕ ਨਿਸ਼ਾਨੀ ਹੁੰਦੀ ਸੀ ਵੀ ਸਾਰੇ ਬੱਚੇ ਜਿਹੜੇ ਖਾਸ ਕਰ ਗਰਮੀਆਂ 'ਚ ਗੋਲਾ ਗੰਡਾ ਤੇ ਬਈ ਇੰਨਾ ਮਸ਼ਹੂਰ ਆਈਟਮ ਸੀ ਨਾ ਕਿ ਸਾਰੇ ਉਸ ਜ਼ਮਾਨੇ 'ਚ ਘਰਾਂ 'ਚ ਫਰਿੱਜ ਨਹੀਂ ਹੁੰਦੇ ਸਨ, ਹੋਰ ਚੀਜ਼ਾਂ ਬਾਜ਼ਾਰ ਤੋਂ ਆਈਸਕ੍ਰੀਮ ਦਾ ਸਵਾਲ ਹੀ ਨਹੀਂ ਕਿ ਕਿਸੇ ਨੇ ਆਈਸਕ੍ਰੀਮ ਕਦੀ ਖਾਧੀ ਹੋਵੇ, ਆਈਸਕ੍ਰੀਮ ਨਾਂ ਦੀ ਸ਼ੈ ਕਿਹੜੀ ਹੈ। ਤੇ ਇਸ ਤਰ੍ਹਾਂ ਫਿਰ ਉਸ ਗੋਲਾ ਗੰਡਾ ਹੀ ਤੁਹਾਡੇ ਸਾਥੀ ਹੁੰਦਾ ਸੀ। ਤੁਹਾਡੀ ਗਰਮੀ ਤੁਸੀਂ ਥੋੜ੍ਹੀ ਖ਼ਤਮ ਕਰਨੀ ਹੈ, ਥੋੜ੍ਹਾ ਜਿਹਾ ਠੰਡਕ ਦਾ ਅਹਿਸਾਸ ਕਰਨਾ ਹੈ, ਤੇ ਗੋਲਾ ਗੰਡਾ ਖਾ ਲਓ। ਤੇ ਉਹ ਫਿਰ ਗੋਲਾ ਗੰਡਾ ਬੱਚੇ ਬੜੇ ਸ਼ੌਕ ਨਾਲ ਖਾਂਦੇ ਸਨ। ਜਾਂ ਫਿਰ ਹੁੰਦੀ ਸੀ ਕੁਲਫੀ। ਕੁਲਫੀ ਬੜੀ ਮਜ਼ੇਦਾਰ, ਖੋਏ ਵਾਲੀ ਕੁਲਫੀ, ਮਲਾਈ ਵਾਲੀ, ਉਹੀ ਨਾ ਜ਼ਬਰਦਸਤ। ਇਹ ਦੋ ਚੀਜ਼ਾਂ ਤਾਂ ਐਸੀਆਂ ਹੁੰਦੀਆਂ ਸਨ ਨਾ ਕਿ ਬਸ ਗਲੀਆਂ 'ਚ ਉਹਨਾਂ ਨੇ ਫਿਰਨਾ ਤੇ ਬੱਚਿਆਂ ਨੇ ਲੈ ਕੇ ਖਾਣੀਆਂ ਕਿ ਚਲੋ ਠੰਡੀ ਕੁਲਫੀ ਲੈ ਲਓ ਜਾਂ ਗੋਲਾ ਗੰਡਾ ਲੈ ਲਓ। ਇਸ ਤਰ੍ਹਾਂ ਸਾਡੇ ਸਕੂਲ ਤੇ ਬਾਹਰ ਹੀ ਜਿਹੜਾ ਨਾ ਗੋਲਾ ਗੰਡਾ ਵਾਲੇ ਖੜੇ ਹੁੰਦੇ ਸਨ। ਉਹ ਟਨ 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 ਇੰਟਰਵੈਲ ਹੁੰਦਾ ਸੀ ਜਦੋਂ ਅਸੀਂ ਜਾ ਕੇ ਤੇ ਫਿਰ ਉਹ ਗੋਲਾ ਗੰਡਾ ਜਿਹੜਾ ਕੋਈ ਆਨੇ ਵਾਲਾ ਲੈਂਦਾ ਸੀ ਨਾ ਉਹਨੂੰ ਤੇ ਇਸ ਤਰ੍ਹਾਂ ਕਰਕੇ ਨਾ ਉਹ ਡੰਡੀ ਲਾ ਕੇ ਨਾ ਤੇ ਹੱਥ ਦੇ ਨਾਲ ਹੀ ਅੰਕਲ ਐਸਾ ਕਰਕੇ ਨਾ ਗੋਲ ਜਿਹਾ ਗੁੱਪਾ ਜਿਹਾ ਬਣਾ ਕੇ ਨਾ ਤੇ ਉਹਨੂੰ ਤੇ ਥੋੜ੍ਹਾ ਜਿਹਾ ਰੰਗ ਪਾ ਕੇ ਦੇ ਦਿੰਦੇ ਸਾਂ। ਲੇਕਿਨ ਜੋ 2 ਆਨੇ ਵਾਲਾ ਲੈਂਦਾ ਸੀ ਉਹਨੂੰ ਫਿਰ ਗਲਾਸ ਵਿੱਚ ਪਾ ਕੇ ਵਿੱਚ ਡੁਬੋਈ ਜਾਂਦੀ ਸੀ ਡੰਡੀ, ਤੇ ਉਹਨੂੰ ਬੜੇ ਸਲੀਕੇ ਦੇ ਨਾਲ, ਬੜੇ ਤਰੀਕੇ ਦੇ ਨਾਲ ਫਿਰ ਗਲਾਸ ਨੂੰ ਮੁੱਧਾ ਕਰਕੇ ਉੱਤੇ ਰੰਗ ਪਾਇਆ ਜਾਂਦਾ ਸੀ, ਹਰਾ, ਲਾਲ, ਮੁਖਤਲਿਫ ਕਲਰ ਇੰਨੇ ਪਿਆਰੇ ਲੱਗਣੇ। ਥੱਲੋਂ ਅਸੀਂ ਸੁਣ ਕੇ ਲਾ ਲਾ ਕੇ ਐਸਾ ਪੀਣਾ ਠੰਡਾ ਠੰਡਾ ਗੋਲਾ ਗੰਡਾ। ਓਏ ਹੋਏ, ਠੰਡੋ ਠਾਰ ਹੋ ਜਾਂਦਾ ਸੀ ਸਭ ਕਿ ਬੜਾ ਮਜ਼ਾ ਦਿੰਦਾ ਸੀ ਗਰਮੀਆਂ ਵਿੱਚ। ਉਹ ਉੱਤੇ ਜਿਹੜਾ ਇੱਕ ਨਾ ਦੁੱਧ ਹੁੰਦਾ ਸੀ ਜਿਹੜਾ ਹੁੰਦਾ ਵੀ ਇੱਕ ਮਿੱਠਾ ਜਿਹਾ ਦੁੱਧ ਨਹੀਂ ਹੁੰਦਾ, ਉਹ ਦੁੱਧ ਉੱਤੇ ਦੀ ਪਾਉਂਦੇ ਸਨ। ਉਹ ਵੀ ਬਹੁਤ ਘੱਟ, ਅੰਕਲ ਵੀ ਕੰਜੂਸ, ਇੰਨੇ ਕੰਜੂਸ ਸਨ ਤੇ ਸਾਡੇ ਕੋਲ ਵੀ ਇੰਨੇ ਪੈਸੇ ਨਹੀਂ ਹੁੰਦੇ ਸਨ ਕਿ ਅਸੀਂ ਉਹ ਬਹੁਤੇ ਪੈਸੇ ਦਈਏ। ਜਿਹੜੇ ਜ਼ਿਆਦਾ ਪੈਸੇ ਦਿੰਦੇ ਸਨ ਅੰਕਲ, ਉਹਨਾਂ ਦੇ ਉੱਪਰ ਥੋੜ੍ਹਾ ਜਿਹਾ ਨਾ ਉਹ ਗੋਲਾ ਗੰਡਾ ਦੇ ਉੱਤੇ ਉਹ ਵੀ ਦੁੱਧ ਵੀ ਥੋੜ੍ਹਾ ਜਿਹਾ ਮਿੱਠਾ ਜਿਹਾ ਪਾ ਦਿੰਦੇ ਹੁੰਦੇ ਸਨ। ਓਏ ਹੋਏ ਹੋਏ, ਉਹ ਬੜਾ ਸਪੈਸ਼ਲ ਗੋਲਾ ਗੰਡਾ ਕਹਿਲਾਉਂਦਾ ਸੀ ਜਿਹਦੇ ਉੱਪਰ ਉਹਦੀ ਦੁੱਧ ਅੰਕਲ ਰਹਿਮ ਪਾ ਕੇ ਨਾ ਇਸ ਤਰ੍ਹਾਂ ਕਰਕੇ ਪਾ ਦਿੰਦੇ ਸਨ। ਤੇ ਅਸੀਂ ਵੀ ਮਿੰਟਾਂ ਮੁੰਟਾਂ ਕਰਕੇ ਕਦੀ ਕਦੀ ਅੰਕਲ ਕੋ ਪਵਾ ਲੈਣੇ ਹੁੰਦੇ ਸਨ ਕਿ ਹਮ ਵੀ ਪੜੇ ਹੈ ਰਾहों में, दिल तोड़ने वाले देख के चल, हम भी तो पड़े हैं राहों में, उल्फत की नई मंजिल को चला, 2 बाहें डाल के बाहों में। ਤੇ ਇਸ ਤਰ੍ਹਾਂ ਅਸੀਂ ਵੀ ਕਹਿੰਦੇ ਸਾਂ ਅੰਕਲ ਦਿਲ ਤੋੜ ਕੇ ਨਾ ਜਾ ਵੀ ਸਾਡਾ, ਤੇ ਸਾਨੂੰ ਵੀ ਪਾ ਦੇਵੋ। ਤੇ ਉਹ ਗੋਲਾ ਗੰਡਾ ਸਾਡੇ ਬਚਪਨ ਦੀ ਹਸੀਨ ਯਾਦਾਂ ਵਿੱਚੋਂ, ਜਿਵੇਂ ਇਹ ਮੈਂ ਲਾਈ ਹੁਣ ਇਹ ਜਿਹੜੀ ਚਿਹਰੇ ਦੇ ਉੱਪਰ ਲਾਈ ਸੀ ਭਿੰਡੀ ਦੀ, ਇਸ ਤਰ੍ਹਾਂ ਇੱਕ ਨਿਸ਼ਾਨੀ, ਤੇ ਇੱਕ ਗੋਲਾ ਗੰਡਾ ਤੇ ਕੁਲਫੀਆਂ। ਤੇ ਕੁਲਫੀ ਵਾਲਾ ਸਾਡੀ ਗਲੀ 'ਚੋਂ ਆਉਂਦਾ ਹੁੰਦਾ ਸੀ, ਉਹਦੀ ਵੀ ਉਹ ਟੱਲੀ ਹੁੰਦੀ ਸੀ। ਤੇ ਟੱਲੀ ਉਹ ਫਿਰ ਬਾਕਸ ਟਾਈਪ ਇੱਕ ਚੀਜ਼ ਹੁੰਦੀ ਸੀ, ਲੱਕੜ ਦੀ ਬਣੀ ਹੋਈ ਨਾ, ਉਹਦੇ ਅੰਦਰ ਖਾਂਚੇ ਪਏ ਹੁੰਦੇ ਸਨ। ਉਹ ਕਾਂਚਿਆਂ ਦੇ ਵਿੱਚੋਂ ਫਿਰ ਐਸਾ ਕਰਕੇ ਕੱਢਣੀ ਅੰਕਲ ਨੇ, ਫਿਰ ਐਸਾ ਕਰਕੇ ਸਾਨੂੰ ਦੇਣੀ ਤੇ ਬਈ ਅਸੀਂ ਖਾਣੀ ਤੇ ਮਜ਼ਾ ਆ ਜਾਣਾ ਉਸ ਕੁਲਫੀ ਦਾ। ਮੈਂ ਹੁਣ ਵੀ ਪਾਕਿਸਤਾਨ ਜਾਵਾਂ ਨਾ ਕਦੀ, ਇਤਫਾਕ ਐਸਾ ਹੈ ਕਿ ਅਸੀਂ ਸਰਦੀਆਂ 'ਚ ਜਾਂਦੇ ਹਾਂ, ਗੋਲਾ ਗੰਡਾ ਖਾਣ ਦਾ ਮੌਕਾ ਤਾਂ ਨਹੀਂ ਮਿਲਦਾ, ਲੇਕਿਨ ਕੁਲਫੀ ਮੈਂ ਜ਼ਰੂਰ ਖਾਂਦੀ ਹਾਂ ਕਿ ਜੋ ਆਪਣੀ ਸਿਸਟਰ ਵੱਲ ਜਾਂਦੀ ਹਾਂ ਨਾ, ਉਹਨਾਂ ਦੇ ਵੀ ਉੱਥੇ ਬੜੀ ਅੱਛੀ ਮਿਲਦੀ ਹੈ। ਤੇ ਫਿਰ ਮੇਰੀ ਫਰਮਾਇਸ਼ ਹੁੰਦੀ ਹੈ ਕੁਲਫੀ ਖਿਲਾ ਦਿਓ, ਕੁਲਫੀ ਖਿਲਾ ਦਿਓ, ਕੁਲਫੀ ਕਾ ਸਵਾਲ ਹੈ ਬਾਬਾ। ਤੇ ਉਹ ਫਿਰ ਵਿਚਾਰੀਆਂ ਮੇਰੀ ਸਿਸਟਰ 2-3 ਦਫਾ ਮੰਗਵਾਉਂਦੀ ਹੈ ਕਿ ਅਸੀਂ ਕੁਲਫੀ ਉੱਥੇ ਜ਼ਰੂਰ ਖਾਂਦੇ ਹਾਂ। ਤੇ ਇਸ ਤਰ੍ਹਾਂ ਫਿਰ ਇਹ ਬਚਪਨ ਦੀਆਂ ਯਾਦਾਂ ਇਹ ਤੁਹਾਡੇ ਹਾਫਜ਼ਿਆਂ 'ਚ ਮਹਿਫੂਜ਼ ਹੋ ਜਾਂਦੀਆਂ ਨੇ। ਤੁਸੀਂ ਕਦੀ ਉਹਨਾਂ ਤੋਂ ਪਿੱਛਾ ਨਹੀਂ ਛੁਡਾ ਸਕਦੇ ਹੋ, ਤੁਸੀਂ ਕਦੀ ਉਹਨਾਂ ਨੂੰ ਕੀ ਕਹਿੰਦੇ ਨੇ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਤੁਹਾਡੇ ਦਿਲ 'ਚ ਵਸਦੇ ਨੇ। ਤੁਹਾਡੀ ਇਹ ਚੀਜ਼ਾਂ ਤੁਹਾਡੇ ਦਿਲਾਂ 'ਚ ਨੇ, ਤੁਹਾਡੀ ਜ਼ਿੰਦਗੀ, ਤੁਹਾਡੀ ਜਿਹੜੀ ਕਬਰ 'ਚ ਉਤਰਦੇ ਹੋ ਨਾ, ਉਦੋਂ ਹੀ ਉਹ ਦੌਰ, ਉਹ ਅਹਿਦ ਖਤਮ ਹੁੰਦਾ ਵੇ। ਜਦੋਂ ਤੱਕ ਇਨਸਾਨ ਜ਼ਿੰਦਾ ਹੋਵੇ, ਉਹ ਯਾਦਾਂ ਦੇ ਜਿਹੜੇ ਖਜ਼ਾਨੇ ਨੇ, ਉਹ ਜਿਹੜੀ ਯਾਦਾਂ, ਸੋਹਣੀਆਂ ਯਾਦਾਂ, ਔਰ ਜਿਹੜੇ ਤੁਹਾਡੇ ਸਰਮਾਇਆ ਵੇ ਸਮਝੋ ਤੁਹਾਡੀ ਜ਼ਿੰਦਗੀ ਦਾ, ਉਹ ਨਾਲ ਨਾਲ ਹੀ ਚੱਲਦਾ ਵੇ। ਤੇ ਇਸ ਤਰ੍ਹਾਂ ਜਿਹੜਾ ਵੇ ਕੀ ਕਹਿੰਦੇ ਨੇ ਬਚਪਨ ਤਮਾਮ ਹੋ ਜਾਂਦਾ ਵੇ। ਤੁਸੀਂ ਕਦੀ ਖੱਟੀਆਂ ਗੋਲੀਆਂ ਖਾਂਦੇ ਹੋ, ਕਦੀ ਤੁਸੀਂ ਗੋਲੇ ਗੰਡੇ ਖਾਂਦੇ ਹੋ, ਕਦੀ ਤੁਸੀਂ ਕੁਲਫੀਆਂ ਖਾਂਦੇ ਹੋ, ਤੇ ਕਦੀ ਤੁਸੀਂ ਕੀ ਕਹਿੰਦੇ ਗੁੱਡੀ ਦੇ ਵਾਲ ਖਾਂਦੇ ਹੋ। ਤੇ ਇਸ ਤਰ੍ਹਾਂ ਖੱਟੀ ਮਿੱਠੀਆਂ ਗੋਲੀਆਂ ਤੇ ਗੁੱਡੀ ਦੇ ਵਾਲ ਖਾਂਦੇ, ਗਲੀਆਂ 'ਚ ਖੇਡਦੇ, ਤੇ ਬਸ ਉਹ ਜ਼ਿੰਦਗੀ ਜਿਹੜੀ ਹੈ, ਉਹ ਦੌਰ, ਜ਼ਿੰਦਗੀ ਦਾ ਹਸੀਨ ਦੌਰ ਤੁਹਾਡਾ ਖ਼ਤਮ ਹੋ ਜਾਂਦਾ ਵੇ। ਫਿਰ ਰਹਿ ਜਾਂਦੇ ਨੇ ਸਿਆਪੇ
ਇਹ ਜ਼ਿੰਦਗੀ ਦੇ ਸਿਆਪਿਆਂ ਵਿੱਚ ਤੁਸੀਂ ਆ ਪੈਂਦੇ ਹੋ, ਫਿਰ ਕੋਈ ਇਹ ਮਸਲਾ ਤੇ ਕੋਈ ਉਹ ਮਸਲਾ ਤੇ ਕਿਤੇ ਉਹ ਮਸਲਾ, ਉਹ ਇਹਨਾਂ ਚੀਜ਼ਾਂ 'ਚ ਹੀ ਬੰਦਾ ਫਸ ਜਾਂਦਾ ਵੇ। ਤੇ ਜਿਹੜਾ ਬਾਦਸ਼ਾਹੀ ਦਾ ਦੌਰ ਹੁੰਦਾ ਹੈ ਨਾ ਜਿਹੜਾ, ਉਹ ਤੁਹਾਡਾ ਗੁਜ਼ਰ ਜਾਂਦਾ ਹੈ, ਪਤਾ ਹੀ ਨਹੀਂ ਚੱਲਦਾ। ਇਸ ਤਰ੍ਹਾਂ ਉੱਡ ਜਾਂਦਾ ਵਕਤ ਕਿ वक्त का ये परिंदा रुका है कहाँ, ਤੇ ਵਕਤ ਦਾ ਪਰਿੰਦਾ ਜਿਹੜਾ ਵੇ ਬਈ ਰੁਕਦਾ ਨਹੀਂ ਜੇ, ਉਹ ਉੱਡ ਜਾਂਦਾ। ਤੇ ਚਲੋ ਜੀ ਠੀਕ ਹੈ, ਹਾਂਡੀ ਵੀ ਦੇਖਾਂ, ਪਤਾ ਚੱਲੇ ਮੇਰੀ ਹਾਂਡੀ ਸੜ ਜਾਵੇ ਤੁਹਾਡਾ ਗੱਲਾਂ ਵਿੱਚ, ਤੇ ਫਿਰ ਖਾਣਾ ਕੀ? ਤੇ ਫਿਰ ਆਵੇ ਕਿ ਫਿਰ ਸਾਨੂੰ ਹੀ ਮਿਹਨਤ ਕਰਨੀ ਪੈਣੀ ਹੈ। ਜੇ ਉਹ ਸੜ ਗਈ ਤੇ ਚਲੋ ਤੁਹਾਨੂੰ ਪਿੰਡੀ ਦਾ ਦੇਦਾਰ ਕਰਾ ਦੇਵਾਂ, ਦੇਦਾਰ ਕਰ ਲਓ ਇਸ ਪਿੰਡੀ ਦਾ, ਤੇ ਫਿਰ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ। ਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ, ਜੇ ਤਿਆਰ ਹੋ ਗਈ ਹੈ, ਮੇਰਾ ਖਿਆਲ ਤਾਂ ਹੋ ਗਈ ਹੋਣੀ ਹੈ। ਉਹ ਕਿਹੜਾ ਪਾਏ ਸਨ ਜਿਹੜਾ ਉਹਨਾਂ ਨੇ ਗੱਲਾਂ ਨਹੀਂ ਸੀ। ਅਸੀਂ ਕੀ ਕਹਿੰਦੇ ਨੇ ਤੁਹਾਨੂੰ ਦਿਖਾਉਂਦੇ ਹਾਂ ਆਪਣੀ ਭਿੰਡੀ ਸ਼ਰੀਫ ਕੀ ਤੁਹਾਡੇ ਨਾਲ ਕਰਾਉਂਦੇ ਹਾਂ ਦੀਦਾਰ। ਲੋ ਜੀ ਅਸੀਂ ਦੇਖਦੇ ਹਾਂ, ਬਿਸਮਿल्लाह रहमान रहीम। तो भी प्याज वाली साड़ी पिंडी बन गई है, बड़ी खूबसूरत हसीना आलम। तो असी हुण इहनूं मज़े लै के रोटी बनावांगे ते खावांगे। तो चलो जी, नाल नाल साड़ी हो गई गपशप, ते नाल नाल सारी पक गई है पिंडी। पिंडी साड़ी पक गई है, असी चुल्हा बंद कर दिता वे। ਅਸੀਂ ਹੁਣ 2 ਮਿੰਟ ਹਵਾ ਵਿੱਚ ਆ ਗਏ ਆ ਕਿ ਜ਼ਰਾ ਜੀ ਹਵਾ ਲੈ ਲਈਏ। ਅੰਦਰ ਧੁੱਪੇ ਨਾ ਤੇ ਮੈਨੂੰ ਥੋੜ੍ਹੀ ਜਿਹੀ ਗਰਮੀ ਫੀਲ ਹੋ ਰਹੀ ਸੀ। ਮੈਂ ਕਿਹਾ ਚਲੋ ਮੈਂ ਜ਼ਰਾ ਬਾਹਰ ਚਲੀ ਜਾਂਦੀ ਹਾਂ, ਹਲਕੀ ਜਿਹੀ ਇੱਕ ਚੱਕਰ ਲਾ ਲੈਂਦੀ ਹਾਂ, ਤੇ ਨਾਲੇ ਤੁਹਾਨੂੰ ਕਹਿ ਦੇਣੀ ਆ ਖੁਦਾ ਹਾਫਿਜ਼। ਫਿਰ ਅਸੀਂ ਮਿਲਾਂਗੇ ਇੱਕ ਨਵੀਂ ਯਾਦ ਦੇ ਨਾਲ। ਅੱਜ ਅਸੀਂ ਜ਼ਿਕਰ ਕੀਤਾ ਗੋਲਾ ਗੰਡਿਆਂ ਦਾ, ਤੇ ਨਸੀਮਾ ਨੇ ਮਲਾਈ ਵਾਲੀ ਕੁਲਫੀ ਮਿਸ ਕਰਦੇ ਨੇ। ਤੇ ਉਹ ਜਿਹੜੀਆਂ ਚੀਜ਼ਾਂ ਹੁਣ ਮੁੜ ਕੇ ਆਣੀਆਂ ਨਹੀਂ ਨੇ। ਕੁਲਫੀਆਂ ਅਸੀਂ ਖਾ ਲਾਂਗੇ, ਅਸੀਂ ਗੋਲੇ ਗੰਡੇ ਵੀ ਖਾ ਲਾਂਗੇ, ਅਸੀਂ ਬਚਪਨ ਦੀ। ਹੁਣ ਮੈਂ ਅੱਜ ਭਿੰਡੀ ਦਾ ਵੀ ਲਾ ਕੇ ਚਿਹਰੇ 'ਤੇ ਲਾ ਲਿਆ, ਥੋੜ੍ਹਾ ਉਹ ਯਾਦਾਂ ਨੂੰ ਅਸੀਂ ਰੀਫਰੈਸ਼ ਕਰ ਲੈਂਦੇ ਹਾਂ। ਪਰ ਐਵੇਂ ਕੋਈ ਦੌਰ ਵਾਪਸ ਨਹੀਂ ਆਉਣਾ। ਉਹ ਜਿਹੜਾ ਦੌਰ ਸੀ ਨਾ, ਉਹ ਵਾਪਸ ਨਹੀਂ ਆਉਣਾ। ਉਹ ਜਿਹੜਾ ਵਕਤ ਲੰਘ ਜਾਂਦਾ ਵੇ ਨਾ, ਉਹ ਫਿਰ ਨਹੀਂ ਆਉਂਦਾ। ਤੇ ਚਲੋ ਜੀ, ਅੱਛਾ ਹਾਂ, ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਹਾਂ। ਤੁਹਾਡੇ ਸਾਰਿਆਂ ਦੇ ਕਮੈਂਟ ਦਾ ਸ਼ੁਕਰੀਆ। ਮੈਂ ਇਹ ਵਾਲੀ ਜਿਹੜੀ ਆਪਣੀ ਵੀਡੀਓ ਹੁੰਦੀ ਹੈ, ਮੈਨੂੰ ਕਿਹਾ ਕਿ ਤੁਸੀਂ ਉੱਥੇ ਫੇਸਬੁੱਕ 'ਤੇ ਵੀ ਲਾ ਦਿਆ ਕਰੋ। ਤੇ ਮੈਂ ਉੱਥੇ ਕਦੀ ਮੈਨੂੰ ਯਾਦ ਰਹਿ ਜਾਂਦਾ, ਕਦੀ ਨਹੀਂ, ਮੈਂ ਫਿਰ ਲਾ ਦਿੰਦੀ ਹਾਂ। ਤੇ ਉੱਥੇ ਜਿਹੜਾ ਬਹੁਤ ਸਾਰੇ ਲੋਕਾਂ ਨੇ ਉੱਥੇ ਵੀ ਦੇਖਿਆ ਤੇ ਕਮੈਂਟ ਕੀਤਾ। ਮੈਂ ਉਹਨਾਂ ਦਾ ਵੀ ਸਾਰਿਆਂ ਦਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਦੇਖਿਆ। ਤੇ ਉੱਥੇ ਰਜ਼ਾ ਰੂਮੀ ਸਾਹਿਬ ਨੇ ਮੇਰਾ ਦੇਖਿਆ ਔਰ ਮੇਰੀ ਵੀਡੀਓ ਨੂੰ ਲਾਈਕ ਕੀਤਾ। ਤਾਂ ਬਹੁਤ ਸ਼ੁਕਰੀਆ ਰਜ਼ਾ ਰੂਮੀ ਸਾਹਿਬ। ਅਗਰ ਤੁਸੀਂ ਦੁਬਾਰਾ ਦੇਖੋ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਦਿੰਦੀ ਹਾਂ ਕਿ ਤੁਸੀਂ ਕੀ ਕਹਿੰਦੇ ਨੇ ਸਾਡੇ ਵਿਹੜੇ 'ਚ ਆਏ ਅਤੇ ਤੁਸੀਂ ਸਾਨੂੰ ਲਾਈਕ ਕੀਤਾ। ਵੀ ਬੜਾ ਚੰਗਾ ਲੱਗਿਆ ਮੈਨੂੰ, ਯਕੀਨ ਮੰਨੋ ਦਿਲ ਗਾਰਡਨ ਹੋ ਗਿਆ। ਦਿਲ ਚੋਰੀ ਸਾਡਾ ਹੋ ਗਿਆ। ओए की करिए नैनो में किसी के खो गया। ओए की करिए हो मैडम तेरी चाल, तेरे सिल्की वाल, मैं नशे च टल्ली हो गया। ओए की करिए दिल चोरी साडा हो गया। ओए की करिए नज़रां दे वार ना करनी, सानू बेकरार ना करनी। दिल हो गया नी बेकाबू, हाय चल गया तेरा जादू। दिल निकल के साडा हो गया। ओए की करिए। ਤੇ ਚਲੋ ਜੀ, ਬਹੁਤ ਸ਼ੁਕਰੀਆ ਜਿਹੜੇ ਸਾਰੇ ਤੁਸੀਂ ਦੇਖਦੇ ਹੋ ਤੇ ਤੁਹਾਡੀ ਮੁਹੱਬਤਾਂ ਦਾ। ਔਰ ਰਜ਼ਾ ਰੂਮੀ ਸਾਹਿਬ, ਤੁਹਾਡਾ ਵੀ ਮੈਂ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਡੇ ਵਿਹੜੇ 'ਚ ਆਏ। ਬਹੁਤ ਸ਼ੁਕਰੀਆ। ਅੱਲਾ ਹਾਫਿਜ਼ ਤੇ ਰੱਬ ਰਾਖਾ।